ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ ਕਰਨ ਦੇ ਲਈ ਮੇਰੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰਨੈਲਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸੋਹਤਾ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਪੰਜਾਬ ਦਾ ਇਜਲਾਸ ਜਨਵਰੀ ਦੇ ਵਿੱਚ ਕਹਿੰਦੇ ਹੋ ਸਕਦਾ। ਬਿਲਕੁਲ, ਜਨਵਰੀ ਦੀ ਜੇ ਆਪਾਂ ਦੇਖੀਏ ਤਾਂ ਸ਼ੁਰੂਆਤ ਦੇ ਵਿੱਚ ਹੀ ਇਜਲਾਸ ਜਿਹੜਾ ਵੇਖਣ ਨੂੰ ਮਿਲ ਸਕਦਾ। ਕਿਉਂ? ਉਹਦਾ ਇੱਕ ਵੱਡਾ ਕਾਰਨ ਹੈ। ਹੁਣ ਜੇ ਤੁਸੀਂ ਦੇਖੋਗੇ ਤਾਂ ਹਾਲ ਫਿਲਹਾਲ ਤਾਂ ਸਰਕਾਰ ਤਕਰੀਬਨ ਛੁੱਟੀ ਤੇ ਹੈ। ਜਦੋਂ ਵੱਡੀ ਸਰਕਾਰ ਹੀ ਛੁੱਟੀ ਤੇ ਹੈ, ਯਾਨੀ ਮੁੱਖ ਮੰਤਰੀ ਛੁੱਟੀ ਤੇ ਚੱਲ ਗਏ, ਤੇ ਫਿਰ ਛੋਟੀ ਸਰਕਾਰ ਮਤਲਬ ਕਿ ਜਿਹੜੀ ਬਿਊਰੋਕ੍ਰੇਸੀ ਆ ਉਹ ਵੀ ਛੁੱਟੀ ਤੇ। ਨਵਾਂ ਸਾਲ ਆ। ਵੈਸੇ ਵੀ ਅਮਰਿੰਦਰ ਸਿੰਘ ਵੇਲੇ ਵੀ, ਸੁਖਬੀਰ ਸਿੰਘ ਬਾਦਲ ਵੇਲੇ ਵੀ ਅਸੀਂ ਅਕਸਰ ਇਹ ਸੁਣਦੇ ਸਾਂ ਕਿ ਉਹ ਆਪ ਵੀ ਛੁੱਟੀਆਂ ਦਾ ਆਨੰਦ ਲੈਣ 'ਚ ਯਕੀਨ ਰੱਖਦੇ ਆ ਤੇ ਅਫਸਰਾਂ ਨੂੰ ਵੀ ਕਹਿੰਦੇ ਆ ਕਿ ਲਓ ਛੁੱਟੀਆਂ। ਮਤਲਬ ਕਿ ਜਦੋਂ ਨਵਾਂ ਸਾਲ ਆਉਂਦਾ ਹੈ, ਲਗਭਗ ਸਰਕਾਰੀ ਮਸ਼ੀਨਰੀ ਜਿਹੜੀ ਸੁਸਤ ਹੋ ਜਾਂਦੀ ਆ। ਵੈਸੇ ਜੇ ਹਾਲ 'ਚ ਦੇਖੀਏ ਤਾਂ ਸੈਕਟਰੀਏਟ 'ਚ ਕਹਿੰਦੇ ਆ ਕਿ ਕੱਲ ਤੇ ਪਰਸੋਂ ਜਿਹੜੇ ਲੰਘੇ ਨੇ ਬੜੀ ਚਹਿਲ ਕਦਮੀ ਉੱਥੇ ਘੱਟ ਸੀਗੀ। ਪਾਰਕਿੰਗ 'ਚ ਵੀ ਗੱਡੀਆਂ ਜਿਹੜੀਆਂ ਬਹੁਤ ਘੱਟ ਸੀਗੀਆਂ। ਇਹਦਾ ਮਤਲਬ ਇਹ ਆ ਕਿ ਬਚੀਆਂ ਖੁਚੀਆਂ ਛੁੱਟੀਆਂ ਦਾ ਜਿਹੜਾ ਕੋਟਾ ਅਫਸਰ ਮੰਨਣਾ ਚਾਹੁੰਦੇ ਨੇ। ਯਾਨੀ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਬਈ ਮੂਲ ਧਨ 100 ਕਿ 31 ਦਸੰਬਰ ਤੱਕ ਤੇ ਕੁਛ ਵੀ ਨਹੀਂ ਹੋਣਾ। ਹੁਣ ਰਹਿ ਗਿਆ ਅੱਗੇ ਫਿਰ ਜਨਵਰੀ ਵਾਲਾ ਹਫ਼ਤਾ। ਤਾਂ ਜਨਵਰੀ ਵਾਲੇ ਹਫ਼ਤੇ 'ਚ ਸ਼ੁਰੂਆਤ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਤੇ ਫਿਰ ਬਜਟ ਸੈਸ਼ਨ ਸ਼ੁਰੂ ਹੋ ਜਾਣਾ ਨਾ। ਸਰਦ ਰੁੱਤ ਦਾ ਸੈਸ਼ਨ ਤੇ ਪੰਜਾਬ ਵਿਧਾਨ ਸਭਾ 'ਚ ਹੋਇਆ ਹੀ ਨਾ। ਸੋ ਇਸ ਕਰਕੇ ਸੰਭਾਵਨਾ ਇਸ ਗੱਲ ਦੀ ਹੈ ਕਿ ਜਨਵਰੀ ਦੇ ਸ਼ੁਰੂਆਤ ਦੇ ਵਿੱਚ ਹੀ ਇਹਨਾਂ ਨੂੰ ਇਜਲਾਸ ਕਰਨਾ ਪਵੇਗਾ ਸ਼ਬਦ ਇਸ ਕਰਕੇ ਇਸਤੇਮਾਲ ਕਰਦਾ ਕਿ ਖੁਸ਼ੀ ਇਹ ਕੁਛ ਵੀ ਨਹੀਂ ਕਰਦੇ। ਖੁਸ਼ੀ ਛੁੱਟੀਆਂ ਜਿੰਨੀਆਂ ਮਰਜ਼ੀ ਘਟਾ ਲਓ ਇਹਨਾਂ ਤੋਂ। ਹਾਂ, ਇੱਕ ਭਰਵੀਂ ਕਿਤੇ ਮਜਲਿਸ ਹੋਵੇ, ਇਕੱਠ ਹੋਵੇ, ਲੋਕਾਂ ਦਾ ਉੱਚਾ ਜਿਹਾ ਸਟੇਜ ਹੋਵੇ, ਜਿਵੇਂ ਦਲਜੀਤ ਨੇ ਲਾਇਆ ਹੁੰਦਾ ਅੱਜ ਕੱਲ, ਮਾਈਕ ਚੰਗਾ ਲਿਸ਼ਕਦਾ ਹੋਵੇ, ਸਪੀਕਰ ਫਟਦਾ ਹੋਵੇ, ਤੇ ਭਾਵੇਂ 2.5 ਘੰਟੇ ਇਹਨਾਂ ਤੋਂ ਬੁਲਵਾ ਲਓ, ਖਾਸ ਤੌਰ ਤੇ CM ਸਾਹਿਬ ਤੋਂ, ਇਹਨਾਂ ਨੂੰ ਨਜ਼ਾਰਾ ਆ ਜਾਂਦਾ ਹੈ। ਫਿਰ ਇਹ ਖਿਡਾਰੀਆਂ ਦਾ ਪਸੀਨਾ ਵੀ ਵੇਚ ਦਿੰਦੇ ਆ, ਪਿਸ਼ਾਬ ਵੀ ਵੇਚ ਦਿੰਦੇ ਆ, ਕਹਿੰਦੇ ਕਿ ਸਭ ਕੁਝ ਵਿਕੀ ਜਾਂਦਾ। ਖੈਰ, ਹੁਣ ਕਿਉਂਕਿ ਮਸਲਾ ਇੱਧਰ ਇਹ ਆ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਨੇ। ਇਸ ਤੋਂ ਇਲਾਵਾ ਪੰਜਾਬ ਬੰਦ ਦੀ ਕਾਲ ਹੈ, ਯਾਨੀ ਖੇਤੀ ਖਰੜਾ ਸਿਰ ਤੇ ਹੈ। ਖੇਤੀ ਖਰੜਾ ਆਉਣ ਦਾ ਮਤਲਬ ਹੀ ਇਹ ਆ ਕਿ ਬਈ ਕੇਂਦਰ ਸਰਕਾਰ ਜਿਹੜੀ ਹੈ ਉਹ APMC ਤੇ, ਯਾਨੀ ਜੋ ਆਪਣਾ ਮੰਡੀਕਰਨ ਦਾ ਢਾਂਚਾ ਹੈ ਜਾਂ ਪੰਜਾਬ ਦੀ ਕਹਿ ਲਓ ਬੈਕਬੋਨ ਆ ਖੇਤੀ ਅਰਥਚਾਰਾ, ਉਸ ਤੇ ਪੈਰਲਲ ਇੱਕ ਢਾਂਚਾ ਖੜਾ ਕਰਨਾ ਚਾਹੁੰਦੀ ਆ ਜਿਹੜਾ ਕਿ ਪ੍ਰਾਈਵੇਟ ਪਲੇਅਰਾਂ ਦੇ ਹੱਥ ਹੋਏਗਾ। ਯਾਨੀ ਮਾਮਲਾ ਅਤੀ ਨਾਜ਼ੁਕ ਹੈ, ਨਾ ਸਿਰਫ ਕਿਸਾਨੀ ਦੇ ਲਿਹਾਜ਼ ਦੇ ਨਾਲ ਬਲਕਿ ਸਰਕਾਰੀ ਆਮਦਨ ਦੇ ਲਿਹਾਜ਼ ਨਾਲ। ਤੇ ਆਮਦਨ ਇੱਕ ਐਸੀ ਚੀਜ਼ ਆ ਜੋ ਵੱਡਿਆਂ ਨੂੰ ਫਿਕਰਾਂ 'ਚ ਪਾ ਜਾਂਦੀ ਆ। ਆਪਾਂ ਨੂੰ ਪਤਾ ਨਾ, ਆਪਾਂ ਆਮਦਨ ਕਰਕੇ ਭੱਜੇ ਫਿਰਦੇ ਆ। ਆਮਦਨ ਕਰਕੇ ਇੱਕ ਮੰਜ਼ਿਲ ਪਾ ਕੇ ਤੇ ਉਹਨੂੰ ਹੋਰ ਬੈਟਰਮੈਂਟ ਦੇਣ ਦਾ ਯਤਨ ਕਰਦੇ ਰਹਿੰਦੇ ਆ ਕਿ ਹੋਰ ਆਮਦਨ ਕਿਸ ਤਰ੍ਹਾਂ ਵਧੇ। ਸੋ ਸਰਕਾਰ ਦੀ ਵੀ ਪ੍ਰੋਬਲਮ ਇਹੋ ਆ ਕਿ ਝੋਲੀ 'ਚ ਤੇ ਦਾਣੇ ਅੱਗੇ ਹੀ ਘੱਟ ਆ। ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਨਿੰਬੂ ਇੱਕ ਤੇ ਸਾਰਾ ਪਿੰਡ ਭੁੱਸਿਆਂ ਦਾ, ਕਿ ਇੱਥੇ ਤੇ ਥੋੜੇ ਜਿਹੇ ਪੈਸੇ ਅਤੇ ਜ਼ਰੂਰਤਾਂ ਬਹੁਤ ਜ਼ਿਆਦਾ ਨੇ। ਸੋ ਲਿਹਾਜ਼ਾ ਸਰਕਾਰ ਵੀ ਚਿੰਤਤ ਹੈ। ਆੜਤੀਏ, ਸ਼ੈਲਰ, ਬੁੱਧੀਜੀਵੀ, ਸਾਰੇ ਵਰਗ ਜਿੰਨੇ ਵੀ ਹੈਗੇ ਨੇ, ਉਹਨਾਂ ਨੇ ਇਸ ਨਵੇਂ ਖੇਤੀ ਖਰੜੇ ਨੂੰ ਨਕਾਰ ਦਿੱਤਾ। ਸੋ ਇਸ ਕਰਕੇ ਹੁਣ ਇਹ ਜਲਦੀ ਸੈਸ਼ਨ ਜੇ ਨਹੀਂ ਬੁਲਾਉਣਗੇ ਤਾਂ ਫਿਰ ਸਮਝਿਆ ਜਾਏਗਾ ਕਿ ਇਹ ਉਤਲੇ ਮਨੋਂ ਹੀ, ਉਹ ਜਿਵੇਂ ਕਹਿੰਦੇ ਉਤਲੇ ਮਨੋਂ ਕਹਿ ਛੱਡਦੀ ਤੈਨੂੰ ਮਨੋਂ ਭੁਲਾਇਆ ਨਾ, ਤਾਂ ਮਤਲਬ ਕਿ ਉਤਲੇ ਮਨੋਂ ਹੀ ਗੱਲ ਹੋ ਜਾਏਗੀ। ਫਿਰ ਅਸਲ ਦੇ ਵਿੱਚ ਵਿਰੋਧੀ ਧਿਰ ਜਿਹੜੀ ਆ
ਉਹ ਬਹੁਤ ਜ਼ਿਆਦਾ ਅਟੈਕਿੰਗ ਮੋਡ ਚ ਆ ਜਾਏਗੀ ਕਿ ਇਹ ਜੋ ਵੀ ਕਰਦੇ ਆ, ਡੱਲੇਵਾਲ ਕੋਲ ਗਏ, ਇੱਥੇ ਗਏ, ਉੱਥੇ ਗਏ, ਸਾਰੇ ਖੇਖਣੇ ਆ। ਜੋ ਕਰਨ ਦੀ ਜ਼ਰੂਰਤ ਹੈ ਕਿ ਮਤਾ ਲਿਆਂਦਾ ਜਾਵੇ, ਨਵੇਂ ਖੇਤੀ ਖਰੜੇ ਨੂੰ ਰੱਦ ਕੀਤਾ ਜਾਵੇ, ਉਹ ਇਹ ਅਮਲ ਚ ਨਹੀਂ ਲਿਆ ਰਹੇ। ਸੋ ਇਸ ਕਰਕੇ ਸਰਕਾਰ ਬੈਕਫੁੱਟ ਤੇ ਜਾ ਸਕਦੀ ਹੈ, ਜਿਹਦੀ ਹੁਣ ਉਮੀਦ ਇਹੋ ਜਾਗਦੀ ਆ ਕਿ ਜਲਦੀ ਇਜਲਾਸ ਜਿਹੜਾ ਹੈ ਕਰ ਲੈਣਗੇ। ਜੀ ਉਧਰ ਮਿੰਟੂ ਜੀ, ਤੁਸੀਂ ਮੁੱਖ ਮੰਤਰੀ ਸਾਹਿਬ ਦੇ ਬਾਹਰ ਛੁੱਟੀਆਂ ਤੇ ਗਏ ਜਾਣ ਦੀ ਗੱਲ ਕਰਦੇ ਆ, ਉਧਰ ਬਿਜਲੀ ਬੋਰਡ ਵਾਲਾ ਵੀ ਰੌਲਾ ਪੈ ਗਿਆ ਆ। ਕਹਿੰਦੇ ਵੀ ਅਸਲੀ ਕਾਰਨਾਂ ਦੇ ਵਿੱਚ ਇੱਕ ਕਾਰਨ ਇਹ ਵੀ ਆ ਵੀ ਬਕਾਇਆ ਬੜਾ ਮੰਗਣ ਦੇ, ਵੀ ਭਾਈ ਸਾਡੇ ਪੱਤੇ ਵਿਕੇ ਪਏ ਆ, ਜੇ ਨਹੀਂ ਭੁਗਤਾਨ ਹੋਇਆ ਜਾਂ ਨਹੀਂ ਗੱਲ ਬਣੀ ਤਾਂ ਕੰਮ ਖਰਾਬ ਆ। ਸੋ ਇਹ ਕੀ ਆ ਮਾਜਰਾ ਪੂਰਾ ਜੀ? ਜੀ ਜੀ, ਉਹ ਤਾਂ ਵੈਸੇ ਮੈਂ ਮਜ਼ਾਹੀਆ ਤੰਜ ਕਿਹਾ ਸੀਗਾ। ਮੈਂ ਕਿਹਾ ਜੀ ਹੁਣ ਪਤਾ ਲੱਗਾ ਕਿ ਆਸਟ੍ਰੇਲੀਆ ਕਿਉਂ ਨਿਕਲ ਗਏ ਨੇ ਮੁੱਖ ਮੰਤਰੀ। ਕਿਉਂਕਿ ਉੱਥੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਜਾਂ ਤੇ 1-2 ਬਿਲੀਅਨ ਦਿਓ ਮੈਨੂੰ ਇਨਵੈਸਟਮੈਂਟ ਦੇ, ਨਹੀਂ ਤਾਂ ਜਿਹੜੇ ਗੋਰੇ ਤੁਹਾਡੇ ਇੱਧਰ ਮੇਰੇ ਕੋਲ ਜੌਬ ਕਰਨ ਆਉਂਦੇ, ਮੈਂ ਉਹਨਾਂ ਦੀਆਂ ਜੌਬਾਂ ਬੰਦ ਕਰ ਦੇ। ਸਹੀ ਤਾਂ ਗੱਲ ਆ। ਕਹਿਣ ਦਾ ਮਤਲਬ ਇਹ ਸੀਗਾ, ਗੱਲ ਇਹ ਨਿਕਲੀ ਆ ਕਿ ਅਸਲ ਦੇ ਵਿੱਚ ਨਾ ਇੱਕ ਲੈਟਰ ਲਿਖਿਆ ਗਿਆ ਸੀਗਾ ਜੋ PSEB, ਵੈਸੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀ ਨਾ ਪਹਿਲਾਂ, ਜੀ ਜੀ ਜੀ। ਹੁਣ ਤੇ ਪਾਵਰਕਾਮ ਬਣ ਗਿਆ। ਹੂੰ 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 ਹੂੰ। ਇਹਨਾਂ ਦੀ ਜਿਹੜੀ ਇੱਕ ਇੰਜੀਨੀਅਰ ਐਸੋਸੀਏਸ਼ਨ ਹੈ, ਮਤਲਬ ਕਿ ਜਿਹੜੇ ਇੰਜੀਨੀਅਰ ਨੇ, ਉਹਨਾਂ ਨੇ ਇੱਕ ਲੈਟਰ ਲਿਖਿਆ ਕਿ ਦੇਖੋ ਜਿਹੜੀ ਕੁਛ ਇਸ ਸਾਲ ਦੀ ਪੈਂਡਿੰਗ ਪਈ ਆ ਸਬਸਿਡੀ, ਕੁਛ ਪਿਛਲੀ ਡਿਊ ਆ, ਤਾਂ ਉਹਦੇ ਕਾਰਨ ਕਰਕੇ ਅੱਛਾ ਉਹਦੇ ਵਿੱਚ ਇੱਕ 3600 ਕਰੋੜ ਰੁਪਏ ਦਾ ਸਰਕਾਰੀ ਮਹਿਕਮਿਆਂ ਦਾ ਬਿੱਲ ਵੀ ਆ ਬਕਾਇਆ। 3600 ਤਾਂ ਟੋਟਲ, ਹਾਂਜੀ 3600 ਕਰੋੜ। ਤੁਸੀਂ ਕਲਪਨਾ ਕਰੋ, ਤਸੱਵਰ ਕਰੋ ਵੀ 3600 ਕਰੋੜ ਰੁਪਈਆ ਕਿਸੇ ਮਹਿਕਮੇ ਦਾ ਰੁਕਿਆ ਹੋਵੇ, ਦੂਜੇ ਮਹਿਕਮਿਆਂ ਵੱਲ, ਤੇ ਉਹਦਾ ਤੇ ਜਲੂਸ ਨਿਕਲਿਆ ਪਿਆ ਹੋਊਗਾ ਨਾ। ਪਾਵਰਕਾਮ ਆਪ ਵਿਚਾਰਾ ਜਿਹੜਾ ਹੈ ਨਾ, ਉਹ ਕਰਜ਼ਾ ਚੁੱਕ ਕੇ ਆਪਾਂ ਨੂੰ ਮੌਜਾਂ ਕਰਵਾ ਰਿਹਾ ਪੰਜਾਬੀਆਂ ਨੂੰ, ਮਤਲਬ ਕਿ ਕਹਿੰਦਾ ਲੈ ਲਓ ਤੁਸੀਂ ਸਬਸਿਡੀ ਲੈ ਲਓ, ਸਰਕਾਰ ਨੇ ਸਾਨੂੰ ਪੈਸੇ ਦੇ ਦੇਣੇ ਆ। ਹੁਣ ਸਰਕਾਰ ਕੀ ਕਰ ਰਹੀ ਆ? ਉਹ ਪਿਛਲੀ ਸਬਸਿਡੀ ਵੀ ਕੁਛ ਰੁਕੀ ਪਈ ਆ, ਐਤਕੀ ਦੀ ਵੀ ਰੁਕੀ ਪਈ ਆ, ਤਾਂ ਮਹਿਕਮਿਆਂ ਦਾ ਬਿੱਲ ਵੀ ਆ। ਕੁੱਲ ਮਿਲਾ ਕੇ ਉਹ ਰਾਜਕਰਨ ਜੀ ਹੋ ਗਿਆ 13,600 ਕਰੋੜ ਰੁਪਈਆ। ਠੀਕ ਹੈ। ਇੱਕ ਮਾਮੂਲੀ ਰਕਮ ਨਹੀਂ ਹੈ, ਨਾ ਉਹ ਪਾਵਰਕਾਮ ਵਾਸਤੇ ਮਾਮੂਲੀ ਹੈ ਤੇ ਨਾ ਸਰਕਾਰ ਵਾਸਤੇ ਮਾਮੂਲੀ ਆ। ਉਹਨਾਂ ਦਾ ਕੰਮ ਰੁਕ ਜਾਣਾ ਆਉਣ ਵਾਲੇ ਸਮੇਂ 'ਚ, ਕਿਉਂਕਿ ਤੁਹਾਨੂੰ ਪਤਾ ਨਾ ਗਰਮੀ ਦੇ ਵਿੱਚ ਹੁਣ ਮਹੀਨੇ ਤੇ 2 ਨੇ ਨਾ, ਜਨਵਰੀ ਤੇ ਫਰਵਰੀ। ਮਾਰਚ ਦੇ ਵਿੱਚ ਆਪਾਂ ਨੂੰ ਪੰਜਾਬੀਆਂ ਨੂੰ ਬਿਜਲੀ ਦੀ ਜ਼ਰੂਰਤ ਸਟਾਰਟ ਹੋ ਜਾਂਦੀ ਹੈ, ਜਿਹੜੀ ਕਿ ਅਗਸਤ ਸਤੰਬਰ ਤੱਕ ਬਹੁਤ ਰਹਿੰਦੀ ਆ। ਸੋ ਇਸ ਕਰਕੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਅੱਗੇ ਤੇ, ਕਿ ਐਗਰੀਮੈਂਟ ਕੀਤਾ ਕਿ ਜੀ ਉੱਥੋਂ ਬਿਜਲੀ ਲਵਾਂਗੇ, ਉੱਥੋਂ ਬਿਜਲੀ ਲਵਾਂਗੇ, ਜਾਂ ਆਪਣੀਆਂ ਜਿਹੜੀਆਂ ਲਾਈਨਾਂ ਉਹਨਾਂ ਦੀ ਕੈਪੈਸਿਟੀ ਵਗੈਰਾ ਜਿਹੜੀ ਉਹ ਵਧਾਉਣੀ ਹੁੰਦੀ ਆ, ਮੇਨਟੇਨੈਂਸ ਜਿਹੜੀ ਹੈ, ਰੱਖ ਰਖਾਓ ਹੈ, ਉਹਦੇ ਤੇ ਪੈਸਾ ਖਰਚ ਕਰਨਾ ਹੁੰਦਾ, ਤਾਂ ਉਹਨਾਂ ਦਾ ਬਹੁਤ ਵੱਡਾ ਬਿੱਲ ਜਿਹੜਾ ਉਹ ਪੈਂਡਿੰਗ ਪਿਆ ਹੈ। ਸੋ ਇਸ ਕਰਕੇ ਇਸ ਲੈਟਰ ਨੂੰ ਜਦੋਂ ਕੱਲ ਮੈਂ ਨਸ਼ਰ ਕੀਤਾ, ਯਾਨੀ ਹਾਸਲ ਕਰਕੇ ਮੈਨੂੰ ਕਿਸੇ ਸੋਰਸ ਦੇ ਜ਼ਰੀਏ ਮਿਲ ਗਿਆ, ਜਿਹੜਾ ਕਿ ਭਗਵੰਤ ਮਾਨ ਨੂੰ ਲਿਖਿਆ ਗਿਆ ਸੀਗਾ, ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪੂਰੇ ਸੋਸ਼ਲ ਮੀਡੀਆ ਤੇ ਪੂਰਾ ਇਹਦਾ ਚਰਚਾ ਛਿੜ ਗਿਆ ਕਿ ਦਰਅਸਲ ਇਹ ਜੋ ਮਰਜ਼ੀ ਕਹੀ ਜਾਂਦੇ ਸੀ, ਅਸਲੀਅਤ ਦੇ ਵਿੱਚ ਇਹ ਆ ਕਿ ਇਹਨਾਂ ਕੋਲੋਂ ਸਬਸਿਡੀ ਦਾ ਭੁਗਤਾਨ ਜਿਹੜਾ ਉਹ ਨਹੀਂ ਹੋ ਪਾ ਰਿਹਾ। ਇਹ ਕੋਈ ਭਗਵੰਤ ਮਾਨ ਵਾਸਤੇ ਚਿੰਤਾ ਤੁਰ ਕਰਨ ਵਾਲੀ ਗੱਲ ਨਹੀਂ ਹੈ ਰਾਜਕਰਨ ਸਿੰਘ ਜੀ। ਅਸਲ ਦੇ ਵਿੱਚ ਪੂਰੇ ਪੰਜਾਬੀਆਂ ਨੂੰ ਹੀ ਚਿੰਤਾ ਦੇ ਵਿੱਚ ਪੈਣਾ ਚਾਹੀਦਾ ਕਿ ਹੁਣ ਤੁਹਾਨੂੰ ਕੀ ਚਾਹੀਦਾ, ਫ੍ਰੀਬੀਜ਼ ਜਾਂ ਤੁਹਾਨੂੰ ਕੁਛ ਨਾ ਕੁਛ ਦੇ ਕੇ ਤੇ ਆਪਣੇ ਮਹਿਕਮੇ ਚੱਲਦੇ ਰੱਖਣ ਦੀ ਲੋੜ ਹੈ। ਪੰਜਾਬੀਆਂ ਨੂੰ ਵੀ ਸੋਚਣ ਦਾ ਵਿਸ਼ਾ ਮਿਲਦਾ ਮੇਰੇ ਖਿਆਲ ਦੇ ਨਾਲ, ਨਾ ਕਿ ਇਕੱਲੇ ਭਗਵੰਤ ਮਾਨ ਵਾਸਤੇ। ਸਾਨੂੰ ਵੀ ਸੋਚਣ ਦਾ, ਵਿਚਾਰਨ ਦਾ ਜਿਹੜਾ ਉਹ ਸਬਬ ਬਣਿਆ ਕਿ ਅਸੀਂ ਕਿਸ ਦਿਸ਼ਾ ਵੱਲ ਵਧ ਰਹੇ ਹਾਂ। ਕਿਸ ਦਿਸ਼ਾ ਵੱਲ ਵਧ ਰਹੇ। ਬਿਲਕੁਲ। ਅਗਲੀ ਗੱਲ ਕਰੀਏ, ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਬਿਆਸ ਮੁਖੀ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜੀ। ਹਾਂਜੀ ਦੇਖੋ, ਇਸ ਮੁਲਾਕਾਤ ਨੂੰ ਡੀਕੋਡ ਕਰਨ ਵਾਸਤੇ ਵੱਡੇ ਵੱਡੇ ਕਹਿ ਲਓ ਕਿ ਰੋਸ਼ਨ ਦਿਮਾਗ ਲੱਗੇ ਹੋਏ ਨੇ ਕਿ ਯਾਰ ਕੀ ਹੋ ਗਿਆ ਅਚਾਨਕ। ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਅਚਾਨਕ ਸੁਰਖੀਆਂ ਚ ਆਉਂਦੇ ਆ, ਬੜਾ ਉਹਨਾਂ ਦੇ ਹੱਕ ਦੇ ਵਿੱਚ ਵੀ ਹੁੰਦਾ। ਹਾਲਾਂਕਿ ਮੁਕਤਸਰ ਦੇ ਵਿੱਚ ਉਹਨਾਂ ਦੇ ਹੱਕ 'ਚ ਇਕੱਠ ਰੱਖਿਆ ਗਿਆ ਸੀ ਤੇ ਬੰਦੇ ਹੀ ਉੱਥੇ 55 ਕੇ 60 ਸੀਗੇ, ਤੁਸੀਂ ਹਿਸਾਬ ਲਾ ਲਓ। ਉਹਨਾਂ ਜਿੱਥੇ 15-16 ਸਾਲ ਸੇਵਾਵਾਂ ਦਿੱਤੀਆਂ ਨੇ। ਵੈਸੇ ਇਹਨਾਂ ਦਾ ਏਰੀਆ ਵੀ ਇਹੋ ਹੈ ਨਾ, ਸਾਡੇ ਵੱਲ ਆ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਚਰਚਾ ਉਹਨਾਂ ਦੀ ਇੰਟਰਨੈਸ਼ਨਲੀ ਸੀਗੀ। ਅਚਾਨਕ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਜੀ ਢਿੱਲੋਂ ਆ ਕੇ ਉਹਨਾਂ ਨੂੰ ਮਿਲਦੇ ਆ, ਬਠਿੰਡੇ ਦੇ ਵਿੱਚ ਉਹਨਾਂ ਦੀ ਰਿਹਾਇਸ਼ ਤੇ ਜਾਂਦੇ ਆ। ਇਹ ਕੋਈ ਛੋਟੀ ਗੱਲ ਨਹੀਂ ਸੀ। ਤੇ ਕਮਾਲ ਦੀ ਗੱਲ ਹੈ ਕਿ ਰਖੜਾ ਸਾਹਿਬ ਵੀ ਮੌਜੂਦ ਸਨ,
ਇਸ ਤੋਂ ਵੀ ਵੱਡੀ ਗੱਲ, ਹੁਣ ਜੇ ਆਪਾਂ ਦੇਖੀਏ ਕਿ ਸ਼ਾਇਦ ਅਕਾਲੀ ਸੈਟਿੰਗ ਕਰ ਰਹੇ ਸੀਗੇ, ਤਾਂ ਅਕਾਲੀਆਂ ਦੇ ਹੀ ਕੁਝ ਸਾਥੀ ਜਿਹੜੇ ਆ, ਜਿੱਦਾਂ ਮਹਿਤਾ ਸਾਹਿਬ ਜਾਂ ਇੱਕ ਦੋ ਹੋਰ ਐਸਜੀਪੀਸੀ ਵਾਲੇ, ਉਹਨਾਂ ਨੇ ਤਾਂ ਇਸ ਮੀਟਿੰਗ ਤੇ ਬਹੁਤ ਤਿੱਖੇ ਸਵਾਲ ਚੁੱਕੇ ਕਿ ਡੇਰੇ ਦੇ ਨਾਲ, ਜੇ ਤੁਸੀਂ ਦੇਖੋਗੇ ਤਾਂ ਵੈਸੇ ਇਸ ਡੇਰੇ ਦੇ ਨਾਲ ਤੇ ਨਿਰੰਕਾਰੀਆਂ ਤੋਂ ਵੀ ਪਹਿਲਾਂ ਦੇ ਮਤਭੇਦ ਨੇ ਜੀ ਜੀ। ਸਿੱਖਾਂ ਦੇ ਹੂੰ ਪੰਥ ਦੇ। ਇਹ ਚੀਜ਼ ਦੇਖਣ ਵਾਲੀ ਆ ਕਿ ਇੰਨੇ ਜ਼ਿਆਦਾ ਵਿਚਾਰਕ ਤੇ ਸਿਧਾਂਤਕ ਮਤਭੇਦ ਹੋਣ ਦੇ ਬਾਅਦ ਜਦੋਂ ਇਸ ਤਰ੍ਹਾਂ ਦਾ ਸਾਰਾ ਇਹ ਪ੍ਰਕਰਨ ਚੱਲ ਰਿਹਾ, ਪਹਿਲਾਂ ਹੀ ਵਿਵਾਦ ਇੱਥੋਂ ਤੱਕ ਨਿਕਲੇ ਹੋਏ ਨੇ ਕਿ ਤੁਹਾਡੇ ਨਿੱਜੀ ਜ਼ਿੰਦਗੀ ਤੱਕ ਪਹੁੰਚੇ ਹੋਏ ਨੇ। ਹੁਣ ਆਪਾਂ ਉਧਰ ਨਾ ਹੀ ਜਾਈਏ, ਉਹਨਾਂ ਨੂੰ ਨਾ ਹੀ ਫੁੱਲੀਏ, ਤਾਂ ਉਸ ਦੌਰ ਦੇ ਵਿੱਚ ਇਸ ਮੀਟਿੰਗ ਨੂੰ ਕਰਨ ਦਾ ਕੀ ਤੁੱਕਿਆ। ਫਿਰ ਜਿਹੜੇ ਸਾਡੇ ਵਰਗੇ ਕਹਿ ਲਓ ਕਿ ਵਿਸ਼ਲੇਸ਼ਕ ਕਹਿ ਲਓ ਜਾਂ ਛੋਟੇ ਮੋਟੇ ਪੱਤਰਕਾਰ ਆ, ਉਹਨਾਂ ਨੇ ਵੀ ਸਵਾਲ ਕੀਤਾ ਕਿ ਸਾਨੂੰ ਘੱਟੋ ਘੱਟ ਇਹ ਤੇ ਸਪਸ਼ਟ ਕਰ ਦਿਓ ਕਿ ਧਾਰਮਿਕ ਮੁਲਾਕਾਤ ਹੈ ਜਾਂ ਰਾਜਨੀਤਿਕ ਮੁਲਾਕਾਤ ਹੈ। ਕਿਉਂ? ਕਿਉਂਕਿ ਦੋ ਸ਼ਖਸੀਅਤਾਂ ਤੇ ਚਲੋ ਅਧਿਆਤਮ ਦੇ ਖੇਤਰ ਤੋਂ ਹੋ ਗਈਆਂ, ਗਿਆਨੀ ਹਰਪ੍ਰੀਤ ਸਿੰਘ ਜੀ ਹੋ ਗਏ ਤੇ ਦੂਸਰੇ ਪਾਸੇ ਹੋ ਗਏ ਡੇਰਾ ਬਿਆਸ ਦੇ ਮੁਖੀ, ਤੇ ਰਖੜਾ ਸਾਹਿਬ ਕੀ ਕਰਦੇ ਸੀ? ਮੇਰੇ ਅੰਗਨੇ ਵਿੱਚ ਤੇਰਾ ਕਿਆ ਕੰਮ ਹੈ। ਉੱਥੇ ਰਖੜਾ ਸਾਹਿਬ ਕੀ ਕਰਦੇ ਸੀਗੇ? ਇਹ ਇੱਕ ਬਹੁਤ ਵੱਡੀ ਸੋਚਣ ਵਿਚਾਰਨ ਦੀ ਗੱਲ ਹੈ। ਰਖੜਾ ਸਾਹਿਬ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ। ਰਖੜਾ ਸਾਹਿਬ ਦੇ ਬ੍ਰਦਰ, ਤੁਸੀਂ ਉਹਨਾਂ ਨੂੰ ਜਾਣਦੇ ਹੋ, ਇੱਧਰ ਬਹੁਤ ਵੱਡੇ ਕਾਰੋਬਾਰੀ ਨੇ। ਉਹਨਾਂ ਨੂੰ ਇੱਕ ਵਾਰੀ 에ਅਰਪੋਰਟ ਤੋਂ ਰੋਕਿਆ ਗਿਆ ਸੀ, ਯਾਦ ਹੈ ਨਾ ਤੁਹਾਨੂੰ? ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਪੁਰਸਕਾਰ ਦਿੱਤਾ ਗਿਆ ਬਹੁਤ ਵੱਡਾ। ਉਸ ਤੋਂ ਬਾਅਦ ਦੋਨੇ ਹੀ ਭਰਾਤਾ ਜਿਹੜੇ ਆ ਉਹ ਤੇ ਅਮਿਤ ਸ਼ਾਹ ਦੀ ਬੈਠਕ ਦੇ ਵਿੱਚ ਜੱਜ ਕੇ ਬੈਠੇ ਸਨ। ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਮਤਲਬ ਕਿ ਉੱਥੇ ਫਿਰ ਗੱਲਾਂ ਹੀ ਬਹੁਤ ਉੱਚੀਆਂ ਹੋ ਗਈਆਂ ਸਾਹਿਬ। ਤੇ ਹੁਣ ਤੁਸੀਂ ਇਸ ਨੂੰ ਹਾਲੇ ਵੀ ਡੀਕੋਡ ਨਾ ਕਰ ਸਕੋ ਤੇ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੈ ਜੀ। ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਆ ਜਿਹੜੇ, ਉਹਨਾਂ ਦੇ ਭਾਣਜਿਆਂ ਦਾ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ। ਹਾਂਜੀ, ਉਹ ਜਿਹੜੇ ਉਹ ਹਸਪਤਾਲਾਂ ਵਾਲੇ ਵੀ ਆ ਤੇ ਦਵਾ ਕੰਪਨੀ ਵਾਲੇ ਮੁੜ ਕੇ ਜੇਲ੍ਹ 'ਚ ਚਲੇ ਗਏ। ਹਾਂਜੀ ਹਾਂਜੀ, ਤੇ ਜੇਲ੍ਹ ਦੇ ਵਿੱਚੋਂ ਹੀ ਮੁੜ ਕੇ ਇੱਕ ਠੱਗ ਨੇ, ਉਹ ਰਹਿੰਦਾ ਖੁੰਦਾ ਜਿਹੜਾ 200-250 ਕਰੋੜ ਰੁਪਈਆ ਸੀ, ਉਹ ਇਹਨਾਂ ਦੇ ਘਰੋਂ ਫੇਰ ਹੁੰਜ ਲਿਆ ਸੀ। ਉਹ ਸੁਕੇਸ਼ ਕੇ ਕਿਹੜਾ ਨਾਮ ਸੀ, ਉਹ ਕਪੱਤਾ ਇੱਕ ਐਕਟਰਨੀ ਨੂੰ ਰਗੜ ਗਿਆ ਸੀਗਾ, ਮਤਲਬ ਕਿ ਉਹਨੂੰ ਵੀ ਬਹੁਤ ਕਸੂਤਾ ਫਸਾਇਆ ਸੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਵੇਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਾਂਚ ਖੁੱਲ ਗਈ ਸੀ, ਤਾਂ ਉਸ ਤੋਂ ਬਾਅਦ ਉਹ ਜਾਂਚ ਠੱਪ ਹੋਈ। ਮੁਲਾਕਾਤਾਂ ਹੋਈਆਂ ਬਕਾਇਦਾ, ਬਹੁਤ ਵੱਡੇ ਵੱਡੇ ਗੁਜਰਾਤ ਲੌਬੀ ਵਾਲੇ ਜਿਹੜੇ ਕਹਿ ਲਓ ਕਿ ਕਾਗ ਨੇ ਉਹਨਾਂ ਦੇ ਨਾਲ। ਤਾਂ ਉਸ ਤੋਂ ਬਾਅਦ ਹੁਣ ਇੱਕ ਅਕਾਲੀ ਆਗੂ ਨਾਲ ਮੇਰੀ ਗੱਲ ਹੋਈ, ਰਾਜਕਰਨ ਜੀ, ਕੱਲ ਰਾਤੀ। ਉਹਨਾਂ ਨੇ, ਸੀਨੀਅਰ ਨੇਤਾ ਸੀਗੇ, ਉਹਨਾਂ ਨੇ ਕਿਹਾ ਕਿ ਵੇਖੋ ਅੱਗੇ ਵੀ ਢਿੱਲੋਂ ਸਾਹਿਬ ਨੇ ਕਿਤੇ ਇੱਛਾ ਜਤਾਈ ਸੀਗੀ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਕੇ ਤੇ ਗਿਆਨੀ ਜੀ ਨੂੰ ਕਮਾਨ ਦੇ ਦਿਓ, ਠੀਕ ਹੋ ਜਾਏਗਾ। ਇਹ ਇੱਕ ਵੱਡੀ ਗੱਲ ਉਹਨਾਂ ਨੇ ਦੱਸੀ। ਹੁਣ ਉਹਨਾਂ ਕੋਲੇ ਜਾਣਕਾਰੀ ਕਿੱਥੋਂ ਆਈ ਹੈ ਮੈਂ ਨਹੀਂ ਕਹਿ ਸਕਦਾ। ਉਹ ਕਹਿੰਦੇ ਜੀ ਢਿੱਲੋਂ ਸਾਹਿਬ ਨੇ ਅੱਗੇ ਵੀ ਸੁਝਾਅ ਦਿੱਤਾ ਸੀਗਾ, ਤੇ ਇਸ ਸੁਝਾਅ ਤੋਂ ਫਿਰ ਥੋੜਾ ਜਿਹਾ ਆਪਾਂ ਅੱਗੇ ਚੱਲੀਏ ਤੇ ਰਖੜਾ ਸਾਹਿਬ ਨੇ ਬਾਹਰ ਨਿਕਲ ਕੇ ਇੱਕ ਗੱਲ ਕਹੀ ਆ। ਉਹ ਕਹਿੰਦੇ ਜੀ ਵਿਚਾਰਾਂ ਇਸ ਗੱਲ ਨੂੰ ਲੈ ਕੇ ਹੋਈਆਂ ਜੀ, ਇਹ ਵੈਸੇ ਤੇ ਸਰਸਰੀ ਮੁਲਾਕਾਤ ਆ ਕਿ ਬਈ ਪੰਥ ਤੇ ਅਕਾਲੀ ਦਲ ਚੜ੍ਹਦੀ ਕਲਾ 'ਚ ਰਹਿ, ਉਹਦੇ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਅੱਛਾ ਰੋਲ ਅਦਾ ਕਰ ਸਕਦੇ। ਦੱਸੋ ਹੁਣ ਡੀਕੋਡ ਕਰਨ ਨੂੰ ਕੀ ਰਹਿ ਗਿਆ? ਇਹਦਾ ਮਤਲਬ ਹੈ, ਮੈਂ ਜਿਹੜੀ ਗੱਲ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਰੇਡੀਓ ਯੂਐਸ ਤੇ ਬਹੁਤ ਨਿੱਠ ਕੇ ਕਹਿੰਦਾ ਰਿਹਾ ਕਿ ਭਾਜਪਾ ਇੱਕ ਅਕਾਲੀ ਦਲ ਖੜਾ ਕਰੇਗੀ, ਚਾਹੇ ਉਹ ਡਾਮਾਡੋਲ ਹੋਇਆ ਅਕਾਲੀ ਦਲ ਬਾਦਲ ਹੋਵੇ, ਚਾਹੇ ਕੋਈ ਮੰਨ ਲਓ ਨਵਾਂ ਹੋਵੇ। ਮੈਨੂੰ ਹੁਣ ਨਵੇਂ ਦੀ ਗੁੰਜਾਇਸ਼ ਆਖਦੀ ਹੈ। ਦੇਖੋ ਅੱਗੇ ਕੀ ਬਣਦਾ। ਵੈਸੇ ਇੰਨਾ ਕੁ ਅੰਦਾਜ਼ਾ ਲੱਗਦਾ। ਇਹ ਜਿਹੜੀ ਨੇੜਤਾ ਜਥੇਦਾਰ ਸਾਹਿਬ ਦੀ ਉਧਰ ਅਮਿਤ ਸ਼ਾਹ ਦੇ ਨਾਲ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਜਾ ਰਹੀਆਂ ਹੁਣ? ਨਹੀਂ ਦੇਖੋ, ਹਾਲੇ ਤਾਂ ਨਹੀਂ ਆਪਾਂ ਕੋਈ ਤਸਦੀਕ ਤੇ ਨਹੀਂ ਇਸ ਚੀਜ਼ ਦੀ ਕਰ ਸਕਦੇ, ਪਰ ਸੰਕੇਤਕ ਤੇ ਜਾਪਦਾ ਹੈ ਨਾ ਕਿ ਕੋਈ ਨਾ ਕੋਈ ਹਲਚਲ ਤੇ ਹੈ, ਹਿਲਜੁਲ ਤਾਂ ਹੈ। ਕਿ ਦੇਖੋ ਭਾਜਪਾ ਨੂੰ ਜਿਹੜੇ ਹੁਣ ਦੇ ਕਹਿ ਲਓ ਕਿ ਅੰਦਾਜ਼ੇ ਨੇ, ਭਾਜਪਾ 25 ਤੋਂ 30 ਸੀਟਾਂ ਦੇਖ ਰਹੀ ਹੈ ਪੰਜਾਬ 'ਚ। ਠੀਕ ਹੈ ਰਾਜਕਰਨ ਸਿੰਘ ਜੀ, ਜਦੋਂ ਅਸੀਂ ਇਹਨਾਂ ਦੇ ਅੰਦਰੂਨੀ ਮਤਲਬ ਕਿ ਜਿਹੜੇ ਬੰਦੇ ਕੰਮ ਕਰਨ ਵਾਲੇ ਆ, ਜਿਹੜੇ ਪਰਦੇ ਦੇ ਪਿੱਛੇ ਦੇ ਆ, ਜਦੋਂ ਉਹਨਾਂ ਨਾਲ ਗੱਲ ਕਰਦੇ ਤਾਂ ਸਾਰੇ ਅੰਕੜੇ ਜਿਹੜੇ ਆ, ਯਾਨੀ ਸੰਭਾਵੀ ਅੰਕੜੇ, ਉਹ ਕਹਿੰਦੇ ਅਸੀਂ 25 ਤੋਂ 35 ਤੱਕ ਪਹੁੰਚ ਸਕਦੇ ਹਾਂ। ਤੇ ਜੇ ਮਤਲਬ ਕਿ ਅਸੀਂ ਇੱਕ ਐਸਾ ਧੜਾ ਨਾਲ ਅਲਾਈਡ ਕਰਕੇ, ਅਲਾਈਅੰਸ ਕਰਕੇ ਅੱਗੇ ਵਧਦੇ ਹਾਂ, ਤਾਂ ਅਸੀਂ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਪਹੁੰਚ ਸਕਦੇ ਹਾਂ। ਸਰਕਾਰ ਭਾਵੇਂ ਨਾ ਬਣੇ, ਪਰ ਮਤਲਬ ਕਿ ਬਣਾਉਣ ਦੀ ਪੋਜੀਸ਼ਨ 'ਚ ਪਹੁੰਚ ਸਕਦੇ ਹਾਂ। ਸੋ
ਇਹ ਚੀਜ਼ ਜਿਹੜੀ ਆ ਮੈਂ ਇਸੇ ਆਧਾਰ ਤੇ ਹੀ ਕਹਿੰਦਾ ਆ ਰਿਹਾ ਕਿ ਭਾਜਪਾ ਜਿਹੜੀ ਆ ਉਹ ਅਸਲ ਦੇ ਵਿੱਚ ਆਪਣੇ ਆਪ ਨੂੰ ਤੇ ਮਜ਼ਬੂਤ ਉਤਪਾ ਤੁਸੀਂ ਦੇਖ ਹੀ ਰਹੇ ਹੋ ਨਾ। ਹੁਣ ਵੀ ਉਹਨਾਂ ਨੇ ਨਿਗਮ ਚੋਣਾਂ 'ਚ ਵੀ ਪਿਛਲੀ ਵਾਰ ਨਾਲੋਂ ਕੱਲੇ ਆਪਣੇ ਦਮ ਤੇ 11 ਸੀਟਾਂ ਵਧਾ ਲਈਆਂ। ਜੀ ਜੀ ਜੀ। ਠੀਕ ਹੈ ਨਾ ਜੀ। ਸੋ ਇਸ ਕਰਕੇ ਭਾਜਪਾ ਜੋ ਗੇਨ ਕਰ ਰਹੀ ਹੈ ਸੋ ਗੇਨ ਕਰ ਰਹੀ ਹੈ ਜਾਂ ਕਰਨਾ ਉਹਨੇ ਕਰਨਾ ਹੀ, ਪਰੰਤੂ ਉਹਨਾਂ ਦੀ ਨਿਗਾਹ ਇਸ ਪੱਖ ਤੋਂ ਹੈ ਕਿ ਇੱਕ ਅਕਾਲੀ ਦਲ ਦਾ ਧੜਾ ਜਿਹੜਾ ਹੈ ਉਸਨੂੰ ਖੜਾ ਕੀਤਾ ਜਾਵੇ ਤੇ ਉਹਦੇ ਨਾਲ ਰਲ ਕੇ ਲੜਿਆ ਜਾਵੇ। ਹੁਣ ਅਕਾਲੀ ਦਲ ਉਹ ਕਿਹੜਾ ਕਿਹਦੀ ਕਹਿ ਲਓ ਕਿ ਪ੍ਰਸੰਗਤਾ ਦੀ ਆ। ਹੁਣ ਅਕਾਲੀ ਦਲ ਬਾਦਲ ਵਾਸਤੇ ਤੇ ਹਾਲੇ ਸੰਕਟ ਆ। ਇਸ ਮੌਕੇ ਤੇ ਫਿਰ ਹੋ ਸਕਦਾ ਕਿ ਉਹ ਸੋਚਣ ਕਿ ਕਿਉਂ ਨਾ ਇਹਦਾ ਕੋਈ ਬਦਲ ਤਲਾਸ਼ੀਏ, ਤਾਂ ਕੋਈ ਵੀ ਹੋ ਸਕਦਾ। ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਹੋ ਸਕਦਾ ਕਿ ਅਮਰਤਪਾਲ ਸਿੰਘ ਨੂੰ ਵੀ ਮਨਾਉਣ ਦਾ ਯਤਨ ਕੀਤਾ ਜਾਵੇ, ਪਰ ਜਿੰਨੀ ਕੁ ਸਾਡੀ ਜਾਣਕਾਰੀ ਸੀ ਉਹ ਨਹੀਂ ਮੰਨ ਰਹੇ। ਉਹ ਕਿਸੇ ਚੀਜ਼ ਤੇ ਮਤਲਬ ਕਿ ਜੋ ਇਹਨਾਂ ਦੀਆਂ ਸ਼ਰਤਾਂ ਨੇ ਉਹ ਕਦੇ ਵੀ ਉਹਨਾਂ ਸ਼ਰਤਾਂ ਤੇ ਹਾਲੇ ਤੱਕ ਸਹਿਮਤ ਨਹੀਂ ਹੋਏ। ਇਹ ਅੰਦਰੂਨੀ ਗੱਲਾਂ ਨੇ ਰਾਜ ਕਰਨਵੀਰ ਸਿੰਘ ਜੀ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ, ਕਹਿਣ ਦਾ ਮਤਲਬ ਇਹ। ਤਾਂ ਇਸ ਸੂਰਤ ਦੇ ਵਿੱਚ ਫਿਰ ਇਹਨਾਂ ਦੇ ਕੋਲ ਇਸ ਤਰ੍ਹਾਂ ਦਾ ਬਦਲ ਬਚਦਾ ਤੇ ਰਖੜਾ ਸਾਹਿਬ ਹੋਰੀ ਤੇ ਫਿਰ ਹੈ ਹੀ ਨੇ ਜਾਣਕਾਰ। ਤੁਹਾਨੂੰ ਪਤਾ ਅੱਗੇ ਢੀਂਡਸਾ ਸਾਹਿਬ ਹੋਰਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਮੁੱਖ ਮੰਤਰੀ ਬਣਾ ਦਿਆਂਗੇ, ਹੋ ਸਕਦਾ ਕਿਸੇ ਹੋਰ ਨੂੰ ਕਹਤਾ ਹੋਵੇ ਨਵੇਂ ਨੂੰ ਤੁਹਾਨੂੰ ਮੁੱਖ ਮੰਤਰੀ ਬਣਾ ਦਿਆਂਗੇ ਆਉਣ ਵਾਲੇ ਸਮੇਂ 'ਚ। ਸਹੀ ਗੱਲ ਹੈ, ਕਹਿਣ 'ਚ ਕਿਹੜਾ ਕੁਝ ਜਿਹੜਾ ਉਹ ਜਾਂਦਾ ਹੈਗਾ ਆ। ਵੈਸੇ ਹੁਣ ਇਹ ਉਹੀ ਸੀਗੇ ਜਿਨ੍ਹਾਂ ਨੇ ਚੁੱਲ੍ਹਾ ਚੌਂਕਾ ਸਾਰਿਆਂ ਨੂੰ ਇਕੱਠੇ ਕਰਨ ਦੀ ਆਖਿਆ ਸੀ। ਹੁਣ ਅਕਾਲੀ ਦਲ ਕਿਹੜਾ ਨਵਾਂ ਆਊਗਾ, ਸੁਧਾਰ ਵਾਲੇ ਵੀ ਇਕੱਠੇ ਕਰਨ ਦੀ ਗੱਲ ਆ, ਭਾਈ ਲੜ ਵੀ ਪਏ ਆ, ਗਾਲੋ ਗਾਲੀ ਵੀ ਹੋ ਗਏ ਆ ਜੀ। ਚੁੱਲ੍ਹੇ ਤੇ ਰਾਜ ਕਰਨਵੀਰ ਸਿੰਘ ਜੀ ਮੈਨੂੰ ਲੱਗਦਾ ਇਹਨਾਂ ਨੂੰ ਆਖਿਆ ਉਦਾਂ ਤੇ ਅਕਾਲੀ ਦਲ ਕਈ ਆ, ਫਿਰ ਸਿਮਰਨਜੀਤ ਸਿੰਘ ਮਾਨ ਥੋੜੀ ਆਪਣਾ ਚੁੱਲ੍ਹਾ ਸਮੇਟਣਗੇ। ਸਹੀ ਗੱਲ ਜੀ, ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਵਿਧਾਇਕ ਨੇ ਚੁੱਕੇ ਨੇ ਹੁਣ ਐਨਕਾਊਂਟਰ ਦੇ ਉੱਤੇ ਸਵਾਲ ਜੀ। ਦੇਖੋ ਇਹ ਜਿਹੜੇ ਗਿਆਸਪੁਰਾ ਜੀ ਆ ਇਹਨਾਂ ਨੇ ਸਵਾਲ ਚੁੱਕੇ ਨੇ ਤੇ ਸਵਾਲ ਪੀਲੀਭੀਤ ਐਨਕਾਊਂਟਰ ਤੇ ਚੁੱਕੇ ਆ, ਜਿੱਥੇ ਆਪਾਂ ਦੇਖਿਆ ਹੀ ਆ 3 ਗਰੀਬ ਘਰਾਂ ਦੇ ਜਿਹੜੇ ਬੱਚੇ ਸੀਗੇ, ਬੱਚੇ ਹੀ ਆ ਚਲੋ, ਉਹਨਾਂ ਨੇ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਆ ਜਾਂ ਨਹੀਂ ਕੀਤੀ ਉਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ। ਜੇ ਕੀਤੀ ਹੈ ਤਾਂ ਬਹੁਤ ਮੰਦਭਾਗੀ ਗੱਲ ਆ। ਉਹਨਾਂ ਨੂੰ ਵਰਤਣ ਵਾਲੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਬਹੁਤ ਔਖਾ ਹੋ ਜਾਂਦਾ ਹੈ ਗਰੀਬ ਟੱਬਰਾਂ ਦਾ ਜੀ। ਇੱਕ ਤੇ 3 ਮਹੀਨੇ ਪਹਿਲਾਂ ਵਿਆਹਿਆ ਸੀਗਾ ਮੈਂ, ਉਹਨਾਂ ਦੇ ਘਰਾਂ ਦੀ ਜਦੋਂ ਵੀਡੀਓ ਦੇਖੀ ਨਾ ਰਾਜਕਰਨ ਸਿੰਘ ਜੀ, ਅਸੀਂ ਵੀ ਉਹਨਾਂ ਉਹੋ ਜਿਹੇ ਘਰਾਂ ਚੋਂ ਨਿਕਲੇ ਤੇ ਉਹੋ ਜਿਹੇ ਦੌਰ ਚੋਂ ਨਿਕਲੇ। ਸੱਚੀ ਉਹ ਬੜਾ ਹੀ ਮਨ ਮਲੂੰਦਰਿਆ ਗਿਆ ਕਿ ਮੋਏ ਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ। ਤਾਂ ਖੈਰ ਇਹਨਾਂ ਦੇ ਜਿਹੜੇ ਹੈਗੇ ਨੇ ਗਿਆਸਪੁਰਾ ਜੀ, ਇਹਨਾਂ ਨੇ ਮਸਲਾ ਚੁੱਕਿਆ। ਇਹ ਕਹਿੰਦੇ ਕਿ ਯੂਪੀ 'ਚ ਮੁਕਾਬਲਾ ਬਣਾ ਕੇ ਮਾਰੇ ਨੌਜਵਾਨਾਂ ਦੀ ਉੱਚ ਪੱਧਰੀ ਜਾਂਚ ਜਿਹੜੀ ਹੈ ਉਹ ਕਰਵਾਈ ਜਾਵੇ। ਉਹਨਾਂ ਨੇ ਇਹ ਪੱਤਰ ਜਿਹੜਾ ਹੈ ਉਹ ਸਪੀਕਰ ਸਾਹਿਬ ਹੈ ਜਿਹੜੇ ਸੰਧਵਾ ਜੀ ਉਹਨਾਂ ਨੂੰ ਲਿਖਿਆ ਵਾ। ਉਹ ਕਹਿੰਦੇ ਕਿ ਪੁਲਿਸ ਮੁਕਾਬਲਾ ਜਿਹੜਾ ਹਜ਼ਮ ਨਹੀਂ ਹੋ ਰਿਹਾ। ਦੇਖੋ ਉਹਦੇ ਤੇ ਸਵਾਲ ਤੇ ਹੈਗੇ ਹੀ ਆ, ਜਿੱਦਾਂ ਦੀਆਂ ਉਹਨਾਂ ਦੀਆਂ ਡਰੈਸਾਂ ਫਾਈਲ ਫੋਟੋ 'ਚ ਉਦਾਂ ਦੀਆਂ ਮੁਕਾਬਲੇ ਵੇਲੇ। ਔਰ ਇੱਕ ਮੈਂ ਹੋਰ ਸੀਸੀਟੀਵੀ ਦੇਖ ਰਿਹਾ ਸੀਗਾ ਰਾਜਕਰਨ ਸਿੰਘ ਜੀ, ਜਦੋਂ ਹੋਟਲ ਨੂੰ ਜਾ ਰਹੇ, ਹੋਟਲ ਹਰਜੀ 'ਚ ਠਹਿਰੇ ਸੀਗੇ, ਕਿਸੇ ਬੰਦੇ ਨੇ ਠਹਿਰਾਇਆ। ਹਾਲਾਂਕਿ ਇਹਦਾ ਲਿੰਕ ਜੋੜਿਆ ਜਾ ਰਿਹਾ ਹੈ ਕਿ ਨੰਗਲ 'ਚ ਜਿਹੜਾ VHP ਦਾ ਇੱਕ ਨੌਜਵਾਨ ਨੇਤਾ ਮਾਰਿਆ ਸੀ ਬਿੱਲਾ, ਉਸ ਕਤਲ ਦੇ ਵਿੱਚ ਜਿਸ ਨੂੰ ਮੁੱਖ ਸਾਜ਼ਿਸ਼ ਕਰਤਾ ਗਰਦਾਨਿਆ ਗਿਆ ਹੈ UK 'ਚ ਸਿੱਧੂ, ਤਾਂ ਬਈ ਸਿੱਧੂ ਨੇ ਹੀ ਇਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਵਾਇਆ ਸੀ। ਚਲੋ ਉਹ ਪੁਲਿਸ ਦੀਆਂ ਥਿਊਰੀਆਂ ਨੇ, ਪੁਲਿਸ ਨੇ ਸਾਬਤ ਕਰਨੀਆਂ, ਪਰ ਮੈਂ ਉਸ CCTV ਨੂੰ ਗੌਰ ਨਾਲ ਦੇਖਿਆ ਤਾਂ ਉਹਦੇ 'ਚ ਕੀ ਆ ਕਿ ਉਹ ਪੈਦਲ ਜਾ ਰਹੇ ਨੇ ਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ, ਕੱਖ ਵੀ ਨਹੀਂ, ਨਾ ਕੋਈ ਬੈਗ, ਨਾ ਲੈਣਾ ਨਾ ਦੇਣਾ। ਤਾਂ ਫਿਰ AK-47 ਉਹਨਾਂ ਦੇ ਕੋਲ ਕਿੱਥੇ ਆ ਗਈਆਂ? ਕਿਉਂਕਿ ਉਸ ਤੋਂ ਕੁਝ ਘੰਟਿਆਂ ਬਾਅਦ ਤੇ ਮਾਰੇ ਗਏ ਨੇ। ਹੋਟਲ ਚੋਂ ਉਹ ਨਿਕਲੇ ਆ ਤੇ ਉਸ ਤੋਂ ਬਾਅਦ ਪੁਲਿਸ ਨੇ ਫੋਲੋ ਕੀਤਾ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਲੱਗ ਗਿਆ ਸੀ ਪਤਾ ਉਹ ਰਾਤ ਨੂੰ ਸ਼ਾਇਦ ਨਿਕਲ ਗਏ ਉਸ ਹੋਟਲ ਚੋਂ ਕਿ ਪੁਲਿਸ ਜਿਹੜੀ ਉਹ ਚੜੀ ਆਉਂਦੀ ਹੈ। ਤਾਂ ਉਸ ਤੋਂ ਬਾਅਦ ਰਾਜਕਰਨ ਸਿੰਘ ਜੀ ਉਹ ਤੇ ਕੁਝ ਘੰਟਿਆਂ ਬਾਅਦ ਉਹਨਾਂ ਨੇ ਢੇਰ ਕਰ ਦਿੱਤੇ। ਤਾਂ ਮੈਂ ਵੀ ਇਹੀ ਸਵਾਲ ਚੁੱਕਿਆ ਸੀ day 1 ਤੋਂ ਕਿ AK-47 ਵਰਗਾ ਵੈਪਨ ਜਿਨ੍ਹਾਂ ਦੇ ਕੋਲ ਸਾਈਕਲ ਵੀ ਹੈ ਨਹੀਂ, ਪੰਜਾਬ 'ਚੋਂ ਕੈਰੀ ਕਰਕੇ ਕਿੱਦਾਂ ਲੈ ਗਏ? ਤੇ ਜੇ ਉੱਥੋਂ UP 'ਚੋਂ ਮਿਲੇ ਆ ਤਾਂ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਹੋਟਲ 'ਚ ਜਾਣ ਵੇਲੇ ਤੇ ਉਹਨਾਂ ਦੇ ਕੋਲ ਕੁਛ ਨਹੀਂ, ਤਾਂ ਆਉਣ ਵੇਲੇ ਦੀ ਵੀ CCTV ਕੱਢ ਲਓ। ਤਾਂ ਫਿਰ ਖੜੇ ਪੈਰ ਉਹਨਾਂ ਕੋਲ AK-47 ਵਰਗੇ ਵੈਪਨ ਕਿੱਦਾਂ ਆ ਗਏ? ਬਹੁਤ ਵੱਡਾ ਸਵਾਲ ਹੈ। ਔਰ ਸਵਾਲ ਸਰ ਗਿਆਸਪੁਰਾ ਹੋਰਾਂ ਤੇ ਵੀ ਆ। ਇੱਥੇ ਵੀ ਤਾਂ ਆਹੀ ਕੁਛ ਹੁੰਦਾ ਹੈ ਨਾ, ਫੜਦੇ ਆ ਤੇ ਉਹ ਕਹਾਣੀਆਂ ਬਣਾ ਦਿੰਦੇ। ਹਾਲਾਂਕਿ ਇੱਥੇ ਹੁਣ ਬਹੁਤੀ ਕੋਈ ਜ਼ਿਆਦਾ ਨਾ ਹਮਦਰਦੀ ਜਿਹੜੀ ਆ ਉਹ ਲੋਕਾਂ ਦੇ ਨਾਲ ਆਪਾਂ ਦੇਖਦੇ ਆ ਜਿਹੜਾ ਕੁਛ ਹੁੰਦਾ ਤੇ ਉਹ ਇਹਨਾਂ ਮੁਕਾਬਲਿਆਂ ਦੇ ਨਾਲ ਨਹੀਂ ਰੱਖਦੇ। ਇੱਥੇ ਵੀ ਇਹ ਹੁੰਦਾ, ਉਹ ਲਿਜਾਂਦੇ ਆ, ਜਿਹੜਾ ਵੀ ਕੋਈ ਫੜਦੇ ਆ ਤੇ ਕਹਿੰਦੇ ਜੀ ਹਥਿਆਰਾਂ ਦੀ ਰਿਕਵਰੀ ਕਰਨ ਲੈ ਕੇ ਗਏ ਹਾਂ, ਤੇ ਉਹਨੇ ਅੱਗੋਂ ਹਥਿਆਰ ਕੱਢ ਕੇ ਸਾਡੇ ਤੇ ਗੋਲੀ ਚਲਾਉਣ ਦਾ ਯਤਨ ਕੀਤਾ, ਅਸੀਂ ਪਹਿਲਾਂ ਹੀ ਉਹਨੂੰ ਟੇਢਾ ਕਰਤਾ।
ਲੱਤ 'ਚ ਮਾਰ ਕੇ। ਤੇ ਇੱਥੇ ਗਿਆਸਪੁਰਾ ਹੋਰਾਂ ਨੂੰ ਨਹੀਂ ਜਾਣਦੇ, ਮੁਕਾਬਲਾ ਤਾਂ ਮੁਕਾਬਲਾ ਹੈ ਨਾ ਜੀ, ਠੀਕ ਹੈ ਨਾ। ਚਾਹੇ ਉਹ ਕਿਹੋ ਜਿਹੇ ਆਪਾਂ ਦੇਖੀਏ ਹਾਰਡਕੋਰ ਕ੍ਰਿਮੀਨਲ ਆ, ਪੰਜਾਬ 'ਚ ਉਹਨਾਂ ਨੇ ਦੁੱਖ ਦਿੱਤਾ, ਜੋ ਮਰਜ਼ੀ ਆ, ਪਰ ਗੱਲ ਤੇ ਫਰਜ਼ੀ ਮੁਕਾਬਲੇ ਦੀ ਆ ਨਾ। ਜੇ ਤੁਸੀਂ ਉਸਨੂੰ ਫਰਜ਼ੀ ਮੁਕਾਬਲਾ ਮੰਨਦੇ ਹੋ ਤਾਂ ਇੱਥੇ ਕਿਹੜਾ ਮਰਜ਼ੀ ਮੁਕਾਬਲਾ, ਇੱਥੇ ਵੀ ਤਾਂ ਫਰਜ਼ੀ ਮੁਕਾਬਲਾ ਹੀ ਆ। ਜੀ ਬਿਲਕੁਲ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ, ਕਹਿੰਦੇ ਆਪ ਦੀ ਸਰਕਾਰ ਕੇਂਦਰ ਅੱਗੇ ਬੀਬੀ ਰਾਣੀ ਬਣੀ ਹੈ। ਹਾਂਜੀ, ਦੇਖੋ ਬੀਬੀ ਰਾਣੀ ਬਣਨ ਦਾ ਮਤਲਬ ਇਹ ਹੈ ਕਿ ਹੁਣ ਉਹਨਾਂ ਦਾ ਕਹਿਣਾ ਮੰਨਣਾ ਸਟਾਰਟ ਕਰ ਦਿੱਤਾ। ਫਿਰ ਆਪਾਂ ਉਹੀ ਗੱਲ ਦੁਹਰਾਵਾਂਗੇ ਕਿ ਅਸਲ ਦੇ ਵਿੱਚ ਜਦੋਂ ਆਉਂਦੇ ਹੁੰਦੇ ਨਾ, ਉਹ ਭੁੱਖੇ ਨੂੰ ਕਿਸੇ ਨੇ ਪੁੱਛਿਆ 2 ਤੇ 2 ਕਿੰਨੇ ਹੁੰਦੇ ਆ, ਤਾਂ ਉਹਨੇ ਆਖਿਆ ਰੋਟੀ। ਤਾਂ ਮਸਲਾ ਤੇ ਇਹੋ ਆ ਕਿ ਜਦੋਂ ਘਰ ਦੇ ਵਿੱਚ ਬਹੁਤ ਤੰਗੀ ਹੋਵੇ ਤਾਂ ਬੰਦੇ ਨੂੰ ਸੁੱਖ ਚੈਨ ਨਹੀਂ ਪਾਉਂਦਾ, ਕੁਛ ਨਹੀਂ ਹੈ, ਬਸ ਉਹ ਤੇ ਉਸ ਵੇਲੇ ਇਹੀ ਹੁੰਦਾ ਕਿ ਤੰਗੀ ਨਿਕਲ ਜਾਵੇ ਇੱਕ ਵਾਰੀ, ਕਿਹੜੀ ਪੀਸ ਤੇ ਕਿਹੜਾ ਫਲਾਂ ਤੇ ਕਿਹੜਾ ਧਮਕਾ। ਇਸ ਵੇਲੇ ਪੰਜਾਬ ਸਰਕਾਰ ਨੂੰ ਇਹੀ ਚਿੰਤਾ ਹੈ ਕਿ ਸਾਡੇ ਤੇ ਜੋ ਬਣ ਆਈ ਆ ਅਸੀਂ ਇਹਨੂੰ ਨਜਿੱਠੀਏ। ਉੱਤੋਂ ਕੇਜਰੀਵਾਲ ਦਾ ਦਬਾਅ, ਉੱਤੋਂ ਲੋਕਾਂ ਦਾ ਦਬਾਅ, ਬਹੁਤ ਜ਼ਿਆਦਾ ਦਬਾਅ। ਤਾਂ ਬਹਰਹਾਲ ਇਹਨਾਂ ਦਾ ਜਿਹੜਾ ਪੈਸਾ ਰੁਕਿਆ ਸੀਗਾ NHM ਦਾ, ਇਹਨਾਂ ਨੇ ਉਹ ਆਪ ਹੀ ਆਪਣੀਆਂ ਸਕੀਮਾਂ ਜੀਆਂ ਲਾ ਕੇ ਤੇ ਕੂਚੀ ਜੀ ਬਣਾ ਕੇ ਤੇ ਲਿਖ ਦਿੱਤਾ ਆਪਣੀਆਂ ਕਲੀਨਿਕਾਂ। ਉਹਨਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ, ਪੈਸਾ ਦਿੱਤਾ ਨਾ। ਉਹਨਾਂ ਕਿਹਾ ਤੁਹਾਡੀ ਕਿਵੇਂ ਹਿੰਮਤ ਹੋਗੀ, ਪੈਸਾ ਸਾਡਾ ਮਾਲਕਾਂ ਦਾ, ਮਸ਼ਹੂਰੀ ਕੰਪਨੀਆਂ ਦੀ, ਤਾਂ ਤੁਸੀਂ ਕਾਹਤੋਂ ਨਾਂ ਲਿਖ ਲਿਆ ਆਪਣਾ। ਤਾਂ ਫਿਰ ਇਹ ਰਾਜੀ ਹੋ ਗਏ ਨਾਂ ਬਦਲਾਉਣ ਤੋਂ ਰਾਜੀ ਹੋ ਗਏ ਸੀ। ਜੇ ਸੱਜਣ ਰਾਜੀ ਹੋ ਜਾਵੇ ਪਾਗਲਾ ਰੌਲਾ ਨਹੀਂ ਪਾਈਦਾ, ਰੌਲਾ ਤੇ ਇਹਨਾਂ ਨੇ ਪਾਇਆ ਨਹੀਂ ਫਿਰ, ਤੇ ਫਿਰ ਚੁੱਪ ਕਰਕੇ ਇਹਨਾਂ ਨੇ ਨਾਂ ਨੂੰ ਬਦਲ ਦਿੱਤਾ। ਹੁਣ ਜਿਹੜੇ ਪੈਸੇ ਆ ਨਾਲ ਦੀ ਨਾਲ ਆਡਿਟ ਵੀ ਕਰਵਾ ਦਿੱਤਾ ਇਹਨਾਂ ਨੇ, ਕਮਾਲ ਦੀ ਗੱਲ ਆ। ਰਿਲੀਜ਼ ਹੋਇਆ ਨੂੰ ਕੁਝ ਦਿਨ ਹੋਏ, ਹਾਂਜੀ ਬਿਲਕੁਲ। ਤਾਂ ਇਹਨਾਂ ਨੇ ਯਾਨੀ ਜਿਹੜਾ ਹੁੰਦਾ ਨਾ ਪੈਸਾ ਕੋਈ ਵੀ ਕੇਂਦਰ ਦਾ ਹੁੰਦਾ, ਉਹ ਕਿਸ਼ਤਾਂ 'ਚ ਆਉਂਦਾ। ਮੰਨ ਲਓ ਕਿਸੇ ਸਕੀਮ ਵਾਸਤੇ 500 ਕਰੋੜ ਆਉਣਾ ਆਪਣੇ ਪੰਜਾਬ 'ਚ, ਤੇ ਉਹਦੇ 'ਚ ਕੀ ਹੁੰਦਾ ਕਿ ਜਿੱਦਾਂ 125 ਕਰੋੜ ਦੀ ਪਹਿਲੀ ਕਿਸ਼ਤ ਆ ਗਈ, ਉਹਦੇ 'ਚ ਇੱਕ ਜ਼ਰੂਰੀ ਸ਼ਰਤ ਇਹ ਹੁੰਦੀ ਹੈ ਕਿ ਤੁਸੀਂ 75% ਯੂਟਿਲਾਈਜੇਸ਼ਨ ਦਾ ਸਰਟੀਫਿਕੇਟ ਜਿਹੜਾ ਭੇਜਣਾ ਹੁੰਦਾ, ਤਦ ਤੁਹਾਨੂੰ ਅਗਲੀ ਕਿਸ਼ਤ ਆਉਣੀ ਆ। ਮਤਲਬ ਕਿ ਉਹਦਾ 75% ਯਾਨੀ 125 ਕਰੋੜ ਉਹਦੇ 'ਚ ਪੰਜਾਬ ਨੇ ਆਪਦਾ ਹਿੱਸਾ ਪਾਇਆ, ਉਹ ਵਰਤਿਆ 75%। ਜਦੋਂ ਵਰਤ ਗਿਆ ਉਹ ਸਰਟੀਫਿਕੇਟ ਭੇਜਿਆ, ਅਗਲੀ ਕਿਸ਼ਤ ਆ ਗਈ। ਤਾਂ ਇਹਨਾਂ ਨੇ ਤੇ ਹੁਣ ਮੌਰਿਆਂ ਨੇ ਮਿੰਟ ਮਾਰਿਆ, ਆਡਿਟ ਵੀ ਕਰਵਾ ਕੇ ਭੇਜ ਦਿੱਤਾ ਕਿ ਲਓ ਜੀ ਵੀਰੇ ਅਸੀਂ ਕੰਮ ਡਨ ਕਰ ਦਿੱਤਾ, ਵੀਰ ਬਣ ਕੇ ਹੁਣ ਦੂਜੀ ਕਿਸ਼ਤ ਲੇਟ ਨਾ ਕਰਿਓ। ਇਹਨਾਂ ਨੂੰ ਤਾਂ ਲੱਗਦਾ ਵੀ ਇਦਾਂ ਕਰਕੇ ਜਿਹੜਾ RDF ਦਾ ਰੁਕਿਆ ਜਾਂ ਜਿਹੜਾ GST ਦਾ ਰੌਲਾ ਪਿਆ ਰਹਿੰਦਾ ਆ, ਵੀ ਕੁਛ ਉਹ ਚੋਂ ਵੀ ਮੁੜ ਸਕਦਾ ਕਿਤੇ। GST ਤਾਂ ਲਗਭਗ ਕਲੀਅਰ ਹੈ ਪੰਜਾਬ ਦਾ। RDF ਦਾ ਪੈਸਾ ਉਹ ਫਿਰ ਇਹ ਵੀ ਤੇ ਗਲਤੀ ਹੈ ਨਾ ਸਰ ਇਹਨਾਂ ਦੀ। ਗਲਤੀ ਇਹਨਾਂ ਦੀ ਹੈ ਨਾ ਕਿ ਬਈ ਹੁਣ ਜਿੱਦਾਂ ਸੁਪਰੀਮ ਕੋਰਟ 'ਚ ਮਸਲਾ ਲੈ ਗਏ, ਉਹ ਸੁਪਰੀਮ ਕੋਰਟ 'ਚ ਕਹਿ ਸਕਦੇ ਆ ਜੀ ਕਿ ਸਾਡਾ ਤਾਂ ਮਾਮਲਾ ਚੱਲਦਾ, ਫਿਰ ਤੁਹਾਨੂੰ ਬਾਅਦ ਦੇ ਵਿੱਚ ਬਈ ਦੇਖਾਂਗੇ ਕੀ ਕਰਦੇ ਆ, ਉੱਥੋਂ ਫੈਸਲਾ ਲੈ ਲਓ ਇੱਕ ਵਾਰੀ। ਇਹ ਵੀ ਤਾਂ ਹੈ ਨਾ, ਅੜਚਨ ਹੀ ਪਾਉਣੀ ਹੈ। ਪਰ RDF ਦਾ ਪੈਸਾ ਉਹਨਾਂ ਨੇ ਨਜਾਇਜ਼ ਰੋਕ ਰੱਖਿਆ। ਨਜਾਇਜ਼ ਇਸ ਕਰਕੇ ਰੋਕਿਆ, ਉਹ ਚਾਹੁੰਦੇ ਆ ਸਰਕਾਰ ਤੋਂ ਕਿ ਭਾਈ ਅਗਲੇ ਮਾਮਲੇ ਜਿਹੜੇ ਆ ਨਾ ਉਹ ਇਸ ਤਰ੍ਹਾਂ ਹੋਣ ਕਿ ਜਿਹੜਾ ਤੁਸੀਂ 2.5% ਯਾਨੀ 5% ਆਪਾਂ ਟੈਕਸ ਲੈਨੇ ਪ੍ਰੋਕਿਉਰਮੈਂਟ ਤੇ, ਕਿ ਇਹਨੂੰ 1% ਤੇ ਲੈ ਕੇ ਆਓ। ਪੂਰੇ ਦੇਸ਼ ਦੇ ਵਿੱਚ ਜਿੱਦਾਂ ਚੱਲਦਾ ਹੈ ਨਾ ਮੰਡੀਆਂ 'ਚ, ਤੁਸੀਂ 5% ਕਿਉਂ ਲੈਂਦੇ ਹੋ? ਬਸ ਇਸ ਗੱਲ ਤੇ ਗਰਾਰੀ ਅੜੀ ਹੋਈ ਹੈ। ਵਿਚਲੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ। ਠੀਕ ਹੈ ਜੀ। ਇੱਕ ਕਹਿ ਸਕਦੇ ਆ ਚੰਗੀ ਖਬਰ ਵੀ ਆ, ਠੰਡੀ ਹਵਾ ਦਾ ਬੁੱਲਾ ਵੀ ਆ। ਪੰਜਾਬ 'ਚ ਹੌਲੀ-ਹੌਲੀ ਵਧਣ ਲੱਗਾ ਆਰਗੈਨਿਕ ਰਕਬਾ। ਹਾਂਜੀ, ਦੇਖੋ ਇਹ ਖਬਰ ਜਿਹੜੀ ਹੈ ਇਸ ਹਫ਼ਤੇ ਦੀ ਕਹਿ ਲਓ ਕਿ ਸੁਖਦ ਖਬਰ ਆ ਕਿ ਹੌਲੀ-ਹੌਲੀ ਜਿਹੜਾ ਇਹ ਰਕਬਾ ਹੈ ਉਹ ਵੱਧ ਰਿਹਾ। ਹਰ ਸਾਲ ਜਿਹੜਾ ਇਹ ਜਿਹਨੂੰ ਆਪਾਂ ਕੁਦਰਤੀ ਖੇਤੀ ਕਹਿ ਦਿੰਦੇ ਆ, ਤਾਂ ਉਹ ਰਕਬਾ ਵੱਧ ਰਿਹਾ। ਇੱਕ ਰਿਪੋਰਟ ਦੇ ਮੁਤਾਬਕ 15-16 'ਚ ਇਹ ਜਿਹੜਾ ਸੀਗਾ ਉਹ ਸਿਰਫ ਤੇ ਸਿਰਫ 2248 ਕਿੱਲੇ ਸੀ, ਤੇ ਜਿਹੜਾ 24-25 'ਚ ਵਾਧਾ 18,080 ਕਿੱਲੇ ਹੋ ਗਿਆ। ਤਾਂ ਹਰ ਸਾਲ ਤੁਹਾਨੂੰ ਪਤਾ ਹੈ ਆਰਗੈਨਿਕ ਫੂਡ ਦੀ ਜਿਹੜੀ ਹੈ ਨਾ ਮੰਗ ਵੀ ਵੱਧ ਰਹੀ ਹੈ ਨਾ, ਪੂਰੇ ਵਰਲਡ ਦੇ ਵਿੱਚ ਹੀ ਆ ਮੇਰੇ ਖਿਆਲ ਦੇ ਨਾਲ, ਕੱਲੇ ਆਪਣੇ ਨੇ। ਹਾਂਜੀ, ਉਹ ਮੋਟੇ ਅਨਾਜ ਵਗੈਰਾ ਦੀ ਜਿਹੜੀ ਹੈ ਨਾ ਡਿਮਾਂਡ ਹੋ ਰਹੀ ਆ, ਤੇ ਇੰਡੀਆ ਨੇ ਤਾਂ ਉਹਦੇ ਵਾਸਤੇ ਇੱਕ ਵੱਡੀ ਸਕੀਮ ਵੀ ਲਾਂਚ ਕੀਤੀ ਹੋਈ ਹੈ। ਹਾਲਾਂਕਿ ਪੰਜਾਬ ਉਹਦਾ ਇੰਨਾ ਜ਼ਿਆਦਾ ਫਾਇਦਾ ਨਹੀਂ ਚੁੱਕ ਰਿਹਾ। ਤਾਂ ਠੀਕ ਹੈ, ਰਾਜਾ ਕਰਨਵੀਰ ਸਿੰਘ ਜੀ, ਸਾਨੂੰ ਇਹ ਚੀਜ਼ਾਂ ਅੱਛੀਆਂ ਨੇ ਮੇਰੇ ਖਿਆਲ ਦੇ ਨਾਲ। ਜਿੱਦਾਂ ਬਾਗਬਾਨੀ ਹੈ, ਕਪਾਹ, ਕਾਟਨ, ਅਸੀਂ ਆਪਦੀ ਇੰਡਸਟਰੀ ਜਿਹੜੀ ਗਵਾ ਬੈਠੇ ਆ, ਸਾਨੂੰ ਉਧਰ ਮੁੜਨਾ ਪਵੇਗਾ। ਕਿਉਂਕਿ ਸਮੱਸਿਆ ਕੱਲਾ ਮੰਡੀਕਰਨ ਦਾ ਨਹੀਂ ਕਿ ਮੰਡੀਕਰਨ ਢਾਂਚਾ ਉਹ ਖਤਮ ਕਰ ਦੇਣਗੇ। ਉੱਥੇ ਚਲੋ ਠੀਕ ਆ,
ਕਿ ਕੰਪੀਟੀਸ਼ਨ 'ਚ ਫਿਰ ਪੰਜਾਬ ਦਾ ਕਿਸਾਨ ਜਿਹੜਾ ਵੱਖ-ਵੱਖ ਫੂਡ ਜਾਂ ਵੱਖ-ਵੱਖ ਫਸਲਾਂ ਹੋਰ ਜਿਹੜੀਆਂ ਉਹ ਲੈ ਆਏਗਾ। ਮਸਲਾ ਹੈ ਕਿ ਕੱਲ ਨੂੰ ਸਾਡੇ ਕੋਲ ਪਾਣੀ ਦੀ ਵੀ ਤਾਂ ਦਿੱਕਤ ਆਉਣੀ ਹੈ ਨਾ। ਬਿਲਕੁਲ ਆ ਰਹੀ ਉਹ ਹੈ। ਰਿਪੋਰਟਾਂ ਕਹਿ ਰਹੀਆਂ ਕਿ ਇਹਨਾਂ ਕੋਲ 10-15 ਸਾਲ ਦਾ ਹੀ ਪਾਣੀ ਬਚਿਆ, ਤਾਂ ਹੂੰ ਨਹੀਂ ਤਾਂ ਮੁੜ ਕੇ ਬਹੁਤ ਵੱਡੀ ਸਮੱਸਿਆ ਆ ਜਾਏਗੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਜੇ ਆਪਾਂ ਦੇਖੀਏ ਆਰਗੈਨਿਕ ਜਾਂ ਡਾਈਵਰਸੀਫਿਕੇਸ਼ਨ, ਤਾਂ ਮੇਰੇ ਖਿਆਲ ਦੇ ਨਾਲ ਕੰਮ ਹੋਰ ਕਰਨਾ ਚਾਹੀਦਾ। ਤੇ ਇਹਦੇ 'ਚ ਆ ਜਿਹੜੀਆਂ ਯੂਨੀਅਨਾਂ ਨੇ, ਖਾਸ ਤੌਰ ਤੇ ਕਾਮਰੇਡ, ਇਹਨਾਂ ਨੂੰ ਅੜਨਾ ਨਹੀਂ ਚਾਹੀਦਾ। ਸਰਕਾਰ ਦੇ ਨਾਲ ਠੀਕ ਹੈ, ਕਿਸਾਨ ਵਾਸਤੇ ਕੁਛ ਲੈਣ, ਤੇ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਹਿਮਤੀ ਦੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ, ਸਪੋਰਟ ਕੀਤਾ ਜਾਣਾ ਚਾਹੀਦਾ। ਔਰ ਇਸ ਤੋਂ ਇਲਾਵਾ ਮੇਰਾ ਇਹ ਵੀ ਮੰਨਣਾ ਹੈ ਕਿ ਜਿੱਦਾਂ ਡੇਅਰੀ ਫਾਰਮਿੰਗ ਵਗੈਰਾ, ਉਹ ਜਿਹੜੇ ਧੰਦੇ ਆ, ਦੁੱਧ ਨੂੰ ਬੜਾ ਬਦਨਾਮ ਕੀਤਾ ਜਾਂਦਾ, ਫਲਾਂ ਜੀ, ਇਹ ਹੈ ਜੀ, ਮਿਲਾਵਟੀ ਹੈ ਜੀ। ਪੰਜਾਬ ਦਾ ਕਿਸਾਨ ਇਮਾਨਦਾਰੀ ਨਾਲ ਬਹੁਤ ਜ਼ਿਆਦਾ ਦੁੱਧ ਦਾ ਉਤਪਾਦਨ ਕਰ ਸਕਦਾ ਹੈ। ਸੋ ਇਸ ਤਰ੍ਹਾਂ ਦੇ ਸਹਾਇਕ ਧੰਦੇ ਵੀ ਸਾਨੂੰ ਨਾਲ ਖੇਤੀ ਦੇ ਖੜੇ ਕਰਨੇ ਪੈਣਗੇ। ਮਾਰਕੀਟਿੰਗ ਇੱਕ ਵਧੀਆ ਸਿਸਟਮ ਸਾਨੂੰ ਦੇਣਾ ਪਏਗਾ, ਤਦੇ ਹੀ ਸਰਵਾਈਵਲ ਹੋ ਸਕਦੀ ਹੈ, ਕਿਉਂਕਿ ਮਹਿੰਗਾਈ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵਧੇਗੀ, ਵੱਧ ਰਹੀ ਹੈ। ਬਿਲਕੁਲ। ਅਗਲੀ ਕਹਿ ਲਓ ਵੀ ਫਿਰ ਉਸ ਦੇ ਨਾਲ ਹੀ ਇਹ ਗੱਲਬਾਤ ਜਾਂਦੇ ਜਾਂਦੇ ਜੇ ਕਰੀਏ, ਇੰਡੀਅਨ ਲੋਕਾਂ ਦੇ ਹੱਥਾਂ 'ਚੋਂ ਕਹਿੰਦੇ ਪੈਸੇ ਖਿਸਕਣ ਲੱਗੇ ਆ। ਹਾਂਜੀ ਦੇਖੋ, ਉਹ ਬਿਲਕੁਲ ਤੁਸੀਂ ਸਹੀ ਕਹਿ ਲਓ ਕਿ ਸਹੀ ਥਾਂ ਤੇ ਹੱਥ ਰੱਖਿਆ, ਨਬਜ਼ ਤੇ ਹੱਥ ਰੱਖਿਆ ਕਿ ਬਿਲਕੁਲ ਮਹਿੰਗਾਈ ਆਉਣ ਵਾਲੇ ਸਮੇਂ 'ਚ, ਉਹ ਤੁਹਾਨੂੰ ਪਤਾ, ਤੁਸੀਂ ਵੀ ਮਹਿੰਗਾਈ ਨਾਲ ਜੂਝਣ ਵਾਲੇ ਲੋਕ ਹੋ, ਕਿ ਮਹਿੰਗਾਈ ਪੂਰੇ ਸੰਸਾਰ ਦੀ ਇੱਕ ਸਮੱਸਿਆ ਬਣ ਜਾਂਦੀ ਹੈ। ਖੈਰ, ਇੰਡੀਆ ਦੇ ਵਿੱਚ ਜ਼ਿਆਦਾ ਅਨਾਜ ਦੀ ਕੋਈ ਮਹਿੰਗਾਈ ਨਹੀਂ ਹੁੰਦੀ ਰਾਜਕਰਨਵੀਰ ਜੀ। ਇੱਥੇ ਸਮੱਸਿਆ ਹੁੰਦੀ ਆ, ਜਿਵੇਂ ਆਪਾਂ ਫਲ ਤੇ ਸਬਜ਼ੀ, ਤੁਸੀਂ ਅਕਸਰ ਇੰਡੀਆ 'ਚ ਆਏ ਹੋਗੇ, ਜਦੋਂ ਕਿਤੇ ਘਰ ਵਾਸਤੇ ਫਰੂਟ ਖੜਦੇ ਹੋਗੇ, ਸੋਚ ਕੇ ਦੇਖੋ, ਵੈਸੇ ਤੁਹਾਡੇ ਵਾਸਤੇ ਉਹ 100-200 ਰੁਪਏ ਮਾਮੂਲੀ ਰਕਮ ਹੁੰਦਾ ਹੈ ਡਾਲਰ ਦੇ ਮੁਕਾਬਲੇ। ਉਹ ਜਦ ਤੁਸੀਂ ਖਰਚ ਕੀਤਾ ਹੋਏਗਾ, ਤੁਹਾਨੂੰ ਨਜ਼ਰ ਨਹੀਂ ਆਏਗਾ ਕਿ 100-200 ਦਾ, ਹਾਂਜੀ ਸੇਬ ਕਿੰਨਾ ਜੀ, 140 ਰੁਪਏ, ਤੁਸੀਂ ਪੇ ਕੀਤੇ, ਚੱਕੇ 2 ਕਿਲੋ ਲੈ ਗਏ, ਫਾਦਰ ਸਾਹਿਬ ਵਾਸਤੇ, ਮਦਰ ਸਾਹਿਬ ਵਾਸਤੇ, ਜਾਂ ਮਤਲਬ ਕਿ ਬੱਚਿਆਂ ਵਾਸਤੇ ਲੈ ਗਏ, ਉਹ ਤੁਹਾਨੂੰ ਕੋਈ ਦਿੱਕਤ ਨਹੀਂ। ਹੁਣ ਜੇ ਤੁਸੀਂ ਇਸੇ ਚੀਜ਼ ਨੂੰ ਲਾਗੂ ਕਰ ਲਓ, ਜਿਹਦੀ ਇਨਕਮ 5 ਜਾਂ 700 ਰੁਪਏ ਹੈ, ਕਿ ਕੀ ਉਹ ਫਰੂਟ ਨੂੰ ਹੱਥ ਪਾ ਸਕਦਾ? ਏਦਾਂ ਹੀ ਸਬਜ਼ੀ ਆ, ਐਵਰੇਜ 40, 50, 60 ਰੁਪਏ ਸਬਜ਼ੀ ਰਹਿੰਦੀ ਹੈ ਸਾਡੇ, ਕੋਈ ਵੀ ਖਾ ਲਓ। ਤਾਂ ਮਤਲਬ ਇਹਨਾਂ ਚੀਜ਼ਾਂ ਦਾ, ਫਲ ਫਰੂਟ ਹੈ ਜਿਹੜਾ, ਉਹ ਲੋੜ ਹੈ, ਸਬਜ਼ੀ ਜਿਹੜੀ ਹੈ ਉਹ ਲੋੜ ਆ, ਦਾਲਾਂ ਲੋੜ ਆ, ਇਹਨਾਂ ਦੀ ਮਹਿੰਗਾਈ ਮਾਰਦੀ ਆ। ਤੇ ਬਾਕੀ ਅਨਾਜ ਦੀ ਤੇ ਮਹਿੰਗਾਈ ਜਿਹੜੀ ਆ, ਉਹ ਮੰਨਣਾ ਪਊਗਾ ਕਿ RBI ਠੀਕ ਠਾਕ ਰੱਖ ਲੈਂਦੀ ਹੈ, ਸਰਕਾਰ ਆਪ ਖਰੀਦਦੀ ਆਪਣੇ ਤੋਂ, ਪੰਜਾਬ ਤੋਂ, ਇਸੇ ਕਰਕੇ ਤਾਂ ਖਰੀਦਦੀ ਹੈ ਨਾ ਜੀ, ਕਿ ਅਨਾਜ ਦੀ ਮਹਿੰਗਾਈ ਜਿਹੜੀ ਹੈ, ਜੇ ਉਹ ਜ਼ਿਆਦਾ ਵੱਧ ਜਾਏਗੀ ਤਾਂ ਫਿਰ ਤਾਂ ਬਹੁਤ ਤਰਥੱਲੀ ਮਚ ਜਾਏਗੀ ਇੰਡੀਆ 'ਚ, ਕਿਉਂਕਿ ਗਰੀਬ ਬਹੁਤ ਨੇ। ਸੋ ਖੈਰ, ਪਰ ਬਾਵਜੂਦ ਇਸ ਤੇ ਮਹਿੰਗਾਈ ਜਿਹੜੀ ਆ ਉਹ ਵੱਧ ਰਹੀ ਹੈ, ਰੁਜ਼ਗਾਰ ਘਟ ਰਿਹਾ ਹੈ ਇੰਡੀਆ 'ਚ। ਫਿਰ ਇਸ ਤੋਂ ਇਲਾਵਾ ਜੋ ਆਟੋਮੋਬਾਈਲ ਸੈਕਟਰ ਹੈ, ਉਹੀ ਇੰਡੀਆ ਦੀ ਤਰੱਕੀ ਜਿਹੜੀ ਹੈ ਦੱਸਦਾ, ਕਾਰਾਂ ਘੱਟ ਵਿਕ ਰਹੀਆਂ ਨੇ, ਨਵੀਆਂ ਕਾਰਾਂ। ਫਿਰ ਇਸ ਤੋਂ ਇਲਾਵਾ ਗੋਲਡ ਜਿਹੜਾ, ਲੋਕ ਗਹਿਣੇ ਰੱਖ ਕੇ ਲੋਨ ਲੈ ਰਹੇ ਆ, ਤਾਂ ਯਾਨੀ ਇਹ ਇੱਕ ਤਰ੍ਹਾਂ ਨਾਲ ਐਸਾ ਸੰਕੇਤ ਹੈ ਕਿ ਉੱਤੋਂ ਤੇ ਠੀਕ ਆ, ਕਿਹਾ ਜਾਂਦਾ ਕਿ ਦੁਨੀਆ ਦੀ ਇਹ ਫਾਸਟੈਸਟ ਮਤਲਬ ਕਿ ਗਰੋਇੰਗ ਇਕਨੋਮੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ, ਆંકੜੇ ਤੇ ਇਹੋ ਦੱਸਦੇ ਆ। ਬਟ ਅਸਲੀਅਤ ਕੀ ਆ? ਹੁਣ ਇੱਕ ਰਿਪੋਰਟ ਪਿੱਛੇ ਜੇ ਆਈ ਹੈ, ਮੈਂ ਪੜ੍ਹ ਰਿਹਾ ਸੀਗਾ ਕਿ 2021-22 ਦੇ ਵਿੱਚ ਜਿਵੇਂ ਕੁੱਲ ਪ੍ਰਾਪਰਟੀ ਹੈ ਜਿਹੜੀ, ਉਹ ਲੋਕਾਂ ਦੀ 17.13 ਲੱਖ ਕਰੋੜ ਸੀਗੀ, ਜਿਹੜੀ ਕਿ 23-24 ਚ 15.52 ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਦੇਣਦਾਰੀ, ਉਹ 21-22 ਚ 8.99 ਲੱਖ ਕਰੋੜ ਸੀ, ਜਿਹੜੀ ਕਿ ਵੱਧ ਕੇ 23-24 ਚ 18.79 ਲੱਖ ਕਰੋੜ ਹੋ ਜਾਂਦੀ ਆ। ਮਤਲਬ ਕਿ ਦੇਣਦਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ। ਤਾਂ ਜੋ ਸਮਾਲ ਸੇਵਿੰਗ ਸੀਗੀ, ਉਹ ਮਤਲਬ ਕਿ 2.41 ਲੱਖ ਕਰੋੜ ਸੀਗੀ, ਜਿਹੜੀ ਹੈ ਉਹ ਹੁਣ ਜਿੱਦਾਂ ਵਧੀ ਆ ਤਾਂ 3.09, ਮਤਲਬ ਕਿ ਬਹੁਤ ਸਲੋ ਹੈ। ਨਗਦੀ ਜਿਹੜੀ ਆ ਉਹ ਜਿਵੇਂ 2.69 ਲੱਖ ਕਰੋੜ ਸੀ 21-22 ਚ ਲੋਕਾਂ ਕੋਲ, ਉਹ ਘਟ ਕੇ 1.18 ਲੱਖ ਕਰੋੜ ਰਹਿ ਗਿਆ। ਤੁਸੀਂ ਦੇਖੋ ਨਗਦੀ ਘਟ ਰਹੀ ਹੈ ਉਹਨਾਂ ਕੋਲ। ਜਦੋਂ ਨਗਦੀ ਖਰਚ ਹੋ ਗਈ ਤਾਂ ਉਹਨਾਂ ਦੇ ਕੋਲ ਜਿਹੜਾ ਗੋਲਡ ਸੀ ਉਹ ਗਹਿਣੇ ਧਰਿਆ, ਲੋਨ ਲੈਣਾ ਸਟਾਰਟ ਕਰ ਦਿੱਤਾ, ਔਰ ਗੋਲਡ ਦੀਆਂ ਕੀਮਤਾਂ ਤਦੇ ਹੀ ਯਕਦਮ ਘਟਣੀਆਂ ਸਟਾਰਟ ਹੋ ਗਈਆਂ ਇੰਡੀਆ 'ਚ। ਸੋ ਇਸ ਕਰਕੇ ਜਿਹੜਾ ਨਗਦੀ ਆ, ਕਹਿ ਲਓ ਇਹਦੇ 'ਚ ਆਪਾਂ PPF ਵਗੈਰਾ ਜਿਹੜਾ ਉਹਦਾ ਇਨਵੈਸਟਮੈਂਟ ਉਹਨੂੰ ਛੱਡ ਦਈਏ, ਸਮਾਲ ਸੇਵਿੰਗ ਨੂੰ ਛੱਡ ਦਈਏ, ਇਹ ਸਾਰੀਆਂ ਚੀਜ਼ਾਂ ਕਿ ਦੇਣਦਾਰੀ ਵੱਧ ਰਹੀ ਆ। ਪ੍ਰਾਪਰਟੀ 'ਚ ਵੀ ਚਲੋ ਇਜ਼ਾਫਾ ਹੋ ਰਿਹਾ, ਠੀਕ ਹੈ ਚੀਜ਼ਾਂ,
ਪਰੰਤੂ ਜੋ ਨਗਦੀ ਘਟ ਰਹੀ ਹੈ, ਦੇਣਦਾਰੀ ਜਿਹੜੀ ਹੈ ਉਹ ਵੱਧ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਇੰਡੀਅਨ ਲੋਕਾਂ ਦੀ ਐਗਜ਼ੈਕਟ ਜਿੱਦਾਂ ਕਹਿ ਲਈਏ ਨਾ ਪੂਰੀ ਐਕੂਰੇਟ ਸਥਿਤੀ ਨੂੰ ਬਿਆਨਦੀ ਹੈ ਕਿ ਇਸ ਦੌਰ ਦੇ ਵਿੱਚ ਜਿਹੜਾ ਲੋਅਰ ਮਿਡਲ ਕਲਾਸ ਹੈ ਜਾਂ ਮਿਡਲ ਕਲਾਸ ਸ਼ਰਿੰਕ ਹੋ ਰਹੀ ਹੈ ਤੇ ਲੋਅਰ ਮਿਡਲ ਕਲਾਸ ਜਿਹੜਾ ਉਹ ਸਰਵਾਈਵਲ ਦੀ ਇੱਕ ਲੜਾਈ ਲੜ ਰਿਹਾ। ਇਹ ਹਾਲ ਮੈਨੂੰ ਲੱਗਦਾ ਮਿੰਟੂ ਜੀ ਚੌਂਚ ਫੇਰੇ ਹੀ ਆ, ਜਿਹੜੀਆਂ ਦੇਣਦਾਰੀਆਂ ਇੰਨੀਆਂ ਵਧੀਆਂ। ਮੈਂ ਅਮਰੀਕਾ ਦਾ ਇੱਕ ਅੰਕੜਾ ਤੁਹਾਡੇ ਨਾਲ ਸਾਂਝ ਪਾ ਕੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਕ੍ਰੈਡਿਟ ਕਾਰਡਾਂ ਦੇ ਉੱਤੇ ਜਿਹੜਾ ਡੈਟ ਆ, ਦੇਣਦਾਰੀਆਂ ਅਮਰੀਕਾ 'ਚ ਇਸ ਟਾਈਮ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਆ। $1.17 ਟ੍ਰਿਲੀਅਨ ਅਮਰੀਕੀ ਲੋਕਾਂ ਨੇ ਜਿਹੜੇ ਕ੍ਰੈਡਿਟ ਕਾਰਡਾਂ ਦਾ ਦੇਣਦਾਰੀ ਹੈ ਕਿ ਡਿਫਾਲਟ ਰਕਮ ਹੈ? ਨਹੀਂ, ਦੇਣਦਾਰੀ ਹੈ ਕੁੱਲ ਦੇਣਦਾਰੀ ਆ। 2021 ਚ 770 ਬਿਲੀਅਨ ਸੀ, ਸੋ ਅਸੀਂ ਉੱਥੋਂ ਵੱਧ ਕੇ 400 ਬਿਲੀਅਨ ਪਿਛਲੇ 3 ਸਾਲਾਂ ਚ ਹੋਰ ਜਿਹੜਾ ਲੋਕਾਂ ਨੇ ਵਧਾ ਲਿਆ ਹੈਗਾ ਜੀ। ਸੋ ਬਿਲਕੁਲ ਇਹੀ ਹਾਲਤ ਇੱਧਰ ਵੀ ਹੋ ਰਹੀ ਆ। ਕ੍ਰੈਡਿਟ ਕਾਰਡ ਜਿਹੜੇ ਲੋਕ ਨੇ ਹੋਲਡਰ ਨੇ ਉਹ ਰਾਜ ਕਰਨਵੀਰ ਸਿੰਘ ਜੀ ਉਹ ਡਿਫਾਲਟ ਕਰ ਰਹੇ ਨੇ, ਕਿਉਂਕਿ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਇੰਡੀਆ 'ਚ ਲੋਕ ਲੋਨ ਹੀ ਲੈ ਰਹੇ ਆ। ਐਪਲ ਫੋਨ ਜਿਵੇਂ ਮੁੰਡੇ ਅੱਜ ਕੱਲ ਬੱਚੀਆਂ ਅੱਜ ਕੱਲ ਇਸਤੇਮਾਲ ਕਰਦੀਆਂ, ਉਹ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਉਹ ਲੋਨ ਤੇ ਨੇ, ਯਾਨੀ ਜਿਹੜੇ ਪਰਸਨਲ ਲੋਨ ਨੇ ਉਹ ਵਧੇ ਜ਼ਰੂਰ ਨੇ। ਇਹ ਅੱਛੀ ਨਿਸ਼ਾਨੀ ਹੁੰਦੀ ਆ ਇਕਨੋਮੀ ਵਾਸਤੇ, ਪਰ ਜਿਹੜੀ ਰਕਮ ਡਿਫਾਲਟ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਉਹ ਬਹੁਤ ਬੈਡ ਸੰਕੇਤ ਹੁੰਦਾ ਕਿਸੇ ਵੀ ਇਕਨੋਮੀ ਵਾਸਤੇ। ਜੀ ਜੀ ਬਿਲਕੁਲ। ਧੰਨਵਾਦ ਮਿੰਟੂ ਜੀ, ਮਿਲਦੇ ਆ ਫਿਰ ਅਗਲੀ ਵਾਰ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ।